पंजाबी रेडियो यूएसए सुन रहे देख रहे साढ़े सारे ही श्रोतियां दर्शकों ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। पंजाबी रेडियो यूएसए ਦਾ ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਰਮੀਤ ਸਿੰਘ ਜੁੜੇ ਹੋਏ ਨੇ ਮੇਰੇ ਨਾਲ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੋਤਿਆਂ ਨੂੰ ਪਤਾ ਹੀ ਹੈ ਵੀ ਅੱਜ ਅਸੀਂ ਯੂਨੀਵਰਸਿਟੀ ਦੀ ਪਵਿੱਤਰ ਧਰਤੀ ਤੇ ਪਹੁੰਚੇ ਹੋਏ ਹਾਂ, ਜਿੱਥੇ ਨਗਰ ਕੀਰਤਨ ਹੋਣਾ ਹੈਗਾ ਇਸ ਐਤਵਾਰ ਨੂੰ। ਤੇ ਉਸ ਸੰਬੰਧ ਦੇ ਵਿੱਚ ਅੱਜ ਆਪਾਂ ਬਿਲਕੁਲ ਗੁਰਦੁਆਰਾ ਸਾਹਿਬ ਦੇ ਜਿਹੜੀ ਅੰਦਰ ਆ ਉੱਥੋਂ ਤੁਹਾਨੂੰ ਜਿਹੜਾ ਪ੍ਰੋਗਰਾਮ ਆ ਲਾਈਵ ਦੇ ਰਹੇ ਆ। ਤੇ ਅਕਤੂਬਰ ਦੀ 31 ਤਰੀਕ ਆ, ਦਿਨ ਸ਼ੁੱਕਰਵਾਰ, ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਸੋ ਜਿੱਦਾਂ ਹਰਜੋਤ ਜੀ ਨੇ ਦੱਸਿਆ 46ਵਾਂ ਮਹਾਨਗਰ ਕੀਰਤਨ ਦੇ ਸੰਬੰਧ ਵਿੱਚ ਅੱਜ ਆਪਾਂ ਇੱਥੇ ਇਕੱਤਰ ਹੋਏ ਹਾਂ। ਸੋ ਕੱਲ੍ਹ ਦੀ ਪੰਜਾਬੀ ਰੇਡੀਓ ਯੂਐਸਏ ਟੀਮ ਇੱਥੇ ਪਹੁੰਚੀ ਹੋਈ ਆ ਤੇ ਨਾਲ ਦੇ ਨਾਲ ਆਪਾਂ ਜਿਹੜਾ ਦੱਸ ਜਾਈਏ ਵੀ ਅੰਦਰੋਂ ਜਿਹੜੇ ਸਮਾਗਮ ਆ ਉਹ ਲਗਾਤਾਰ ਉਹਨਾਂ ਦੀ ਜਿਹੜੀ ਕਵਰੇਜ ਆ ਉਹ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਤੁਸੀਂ ਉਹਨਾਂ ਦਾ ਵੀ ਜਿਹੜਾ ਆ ਆਨੰਦ ਆ ਉਹ ਮਾਣ ਸਕਦੇ ਹੋ। ਗੁਰਬਾਣੀ ਜਿਹੜੀ ਉਹ ਸਰਵਣ ਜਿਹੜੀ ਉਹ ਕਰ ਸਕਦੇ ਹੈਗੇ ਆ। ਸੋ 46ਵਾਂ ਮਹਾਨਗਰ ਕੀਰਤਨ ਇਸ ਵਾਰੀ ਤੇ ਇਸ ਟਾਈਮ ਆਪਾਂ ਦੇਖ ਰਹੇ ਵੀ ਸੰਗਤਾਂ ਦਾ ਜਿਹੜਾ ਇਕੱਠ ਆ ਉਹ ਜਿਹੜਾ ਉਹ ਠੱਠਾ ਮਾਰਦਾ ਆ ਉਹ ਹੌਲੀ ਹੌਲੀ ਸ਼ੁਰੂ ਹੋ ਰਿਹਾ ਆ। ਅਜੇ ਸ਼ੁਰੂਆਤ 9 ਵਜੇ ਨੇ, ਅਜੇ ਤੇ ਤਕਰੀਬਨ 10 ਵਜੇ ਤੱਕ ਜਾਂ ਉਸ ਤੋਂ ਬਾਅਦ ਦੇ ਵਿੱਚ ਲਗਾਤਾਰ ਸੰਗਤਾਂ ਦਾ ਜਿਹੜਾ ਇਕੱਠ ਹੋਣਾ ਜਵਾਬ ਦਾ ਜਿਹੜਾ ਉਹ ਸ਼ੁਰੂ ਇਸ ਦੇ ਵਿੱਚ ਹੋ ਜਾਂਦਾ ਆ। ਸੋ ਹਰਜੋਤ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਹੁਕਮ ਪਾ ਕੇ ਪਹੁੰਚੋ, ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੋ, ਪਰਿਵਾਰਾਂ ਸਮੇਤ ਪਹੁੰਚੋ ਤੇ ਇਸ ਦੇ ਨਾਲ ਨਾਲ ਜਿਹੜੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਤੇ ਜਦੋਂ ਤੁਸੀਂ ਇੱਥੇ ਆਏ ਆ ਤੇ ਜਦੋਂ ਤੁਹਾਨੂੰ ਮੌਕਾ ਲੱਗਦਾ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਨੂੰ ਵੀ ਆ ਕੇ ਸਾਡੇ ਬੂਥ ਦੇ ਵਿੱਚ ਮਿਲਣ ਦੀ ਕਿਰਪਾਲਤਾ ਜਿਹੜੀ ਉਹ ਕਰੋ। ਪੰਜਾਬੀ ਰੇਡੀਓ ਯੂਐਸਏ ਦਾ ਬੂਥ ਬਿਲਕੁਲ ਜਿੱਥੇ ਨਿਸ਼ਾਨ ਸਰ ਸਾਹਿਬ ਆ ਜਦੋਂ ਤੁਸੀਂ ਐਂਟਰੀ ਕਰਦੇ ਹੋ ਬਿਲਕੁਲ ਸਾਹਮਣੇ ਆ, ਜਿੱਥੇ ਸੇਵਾ ਚੱਲ ਰਹੀ ਆ ਇਸ ਟਾਈਮ ਜੋੜੇ ਘਰ ਦੀ ਜਾਂ ਜਿਹੜੇ ਆ ਸਟ੍ਰੋਲਰਸ ਦੀ ਜਾਂ ਉਹ ਸਾਰੀ ਜਿਹੜੇ ਗੱਡੀ ਘਰ ਬੇਸਿਕਲੀ ਆ ਤਾਂ ਉਹਦੇ ਲਈ ਉਹਦੇ ਬਿਲਕੁਲ ਸਾਹਮਣੇ ਜਿਹੜਾ ਪੰਜਾਬੀ ਰੇਡੀਓ ਯੂਐਸਏ ਦਾ ਬੂਥ ਜਿਹੜਾ ਉਹ ਹੈਗਾ ਆ। ਸੋ ਆਓ ਯਾਦ ਵਾਲੀ ਤਸਵੀਰ ਵੀ ਖਿਚਾਓ ਤੇ ਆ ਕੇ ਨਾਲ ਦੇ ਨਾਲ ਜਿਹੜਾ ਆ ਉਹ ਤੁਸੀਂ ਇਸ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੋ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਦੇ ਨਾਲ ਵੀ ਜਿਹੜਾ ਉਹ ਦੋ। ਹਰਜੋਤ ਸਿੰਘ ਜੀ, ਕਿੱਦਾਂ ਲੱਗ ਰਿਹਾ ਮਾਹੌਲ, ਕਿਵੇਂ ਜਿਹੜਾ ਸਾਰਾ ਕੁਝ ਆਪਾਂ ਜਿਹੜਾ ਉਹ ਦੇਖ ਰਹੇ ਹਾਂ? ਬਿਲਕੁਲ ਬਹੁਤ ਹੀ ਵੱਡੀ ਸੰਗਤ ਜਿਹੜੀ ਗਿਣਤੀ ਆ ਸੰਗਤਾਂ ਇੱਥੇ ਪਹੁੰਚ ਰਹੀ ਹੈ। ਕੱਲ ਆਪਾਂ ਪਹੁੰਚ ਗਏ ਸੀ ਵੀਰਵਾਰ ਸ਼ਾਮ ਨੂੰ, ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਸੀ। ਵਧੀਆ ਪ੍ਰੋਗਰਾਮ ਚੱਲ ਰਿਹਾ, ਬਹੁਤ ਹੀ ਵਧੀਆ ਜਥੇ ਪਹੁੰਚੇ ਹੋਏ ਆ, ਮਿੱਤਰਾਂ ਦੇ ਪ੍ਰਬੰਧ ਵਧੀਆ ਹੈਗੇ ਆ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਵੀ ਬੜੇ ਪਿਆਰ ਦੇ ਨਾਲ ਥੋੜਾ ਲੰਗਰ ਛਕੋ, ਵੇਸਟ ਨਾ ਕਰੀਏ ਤੇ ਗਾਰਬੇਜ ਦਾ ਬੜਾ ਧਿਆਨ ਰੱਖੀਏ। ਸੋ ਬਹੁਤ ਹੀ ਵਧੀਆ ਸਿਕਿਉਰਿਟੀ ਦਾ ਪ੍ਰਬੰਧ ਵੀ ਹੈਗਾ, ਆਪਾਂ ਦੇਖ ਸਕਦੇ ਹਾਂ। ਅੰਦਰ ਕਿਸੇ ਕਾਰ ਨੂੰ ਨਹੀਂ ਆਉਣ ਦਿੱਤਾ ਜਾ ਰਿਹਾ, ਪਰ ਬਾਹਰ ਬਹੁਤ ਜ਼ਿਆਦਾ ਪਾਰਕਿੰਗ ਹੈਗੀ ਆ, ਸੋ ਬੜਾ ਈਜ਼ੀ ਹੈਗਾ। ਸੋ ਆਪਾਂ ਅੱਜ ਜਿਹੜੀਆਂ ਖਬਰਾਂ ਆ ਥੋੜੀਆਂ ਕਰਾਂਗੇ, ਪਰ ਖਬਰਾਂ ਤੋਂ ਅੱਜ ਹਿਸਟੋਰੀਕਲ ਡੇ ਆ, ਅਕਤੂਬਰ 31 ਆ। ਅੱਜ ਦੇ ਦਿਨ ਉਸ ਜ਼ਾਲਮ ਨੂੰ ਸਤਵੰਤ ਸਿੰਘ ਤੇ ਬਿਆਨ ਸਿੰਘ ਨੇ ਗੱਡੀ ਚਾੜਿਆ ਸੀ, ਜਿਸ ਨੇ ਸਾਡੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਤੇ 78 ਦੇ ਕਰੀਬ ਹੋਰ ਗੁਰੂ ਘਰਾਂ ਦੇ ਉੱਤੇ ਜਿਹੜਾ ਹਮਲਾ ਕੀਤਾ ਸੀ। ਸੋ ਅੱਜ ਦਾ ਦਿਨ ਬੜਾ ਹਿਸਟੋਰੀਕਲ ਦਿਨ ਹੈਗਾ, ਅਕਤੂਬਰ 31 ਤੇ 1984 ਨੂੰ ਇੰਦਰਾ ਗਾਂਧੀ ਨੂੰ ਸੱਦਿਆ ਸੀਗਾ। ਜੂਨ ਮਹੀਨੇ ਦੇ ਵਿੱਚ ਉਹਨਾਂ ਤੇ ਉਹਦੀਆਂ ਫੌਜਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਗੁਰੂ ਘਰਾਂ ਤੇ ਹਮਲਾ ਕੀਤਾ ਸੀ, ਸਾਰਿਆਂ ਨੂੰ ਪਤਾ ਹੀ ਆ। ਸੋ ਅੱਜ ਦੀ ਜਿਹੜੀ ਹਿਸਟਰੀ, ਅੱਜ ਦੇ ਦਿਨ ਦੀ ਹਿਸਟਰੀ ਆ, ਇਹ ਸਦੀਆਂ ਤਾਈਂ ਜਿਹੜੀ ਸਿੱਖਾਂ ਦੇ ਇਤਿਹਾਸ ਦੇ ਵਿੱਚ ਲਿਖੀ ਰਹੀ ਜੀ। ਸੋ ਬਿਲਕੁਲ ਕਾਫੀ ਕੁਛ ਜਿਹੜਾ ਆ ਆਪਣੇ ਨਾਲ ਆ ਸਾਹਮਣੇ ਆ, ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਹਾਂ ਵੀ ਆਪਾਂ ਉਹਨਾਂ ਜਿਹੜੇ ਆ ਜਿਨ੍ਹਾਂ ਨੇ ਉੱਤੇ ਹਮਲਾ ਕੀਤਾ ਉਸ ਨੂੰ ਯਾਦ ਜਿਹੜਾ ਉਹ ਕਰ ਰਹੇ ਆ, ਉਹਨਾਂ ਦੀ ਸ਼ਹਾਦਤਾਂ ਨੂੰ ਯਾਦ ਕਰ ਰਹੇ ਆ। ਉਹਨਾਂ ਦੇ ਦੁਆਰਾ ਕੀਤੇ ਗਏ ਜਿਹੜੇ ਕੰਮ ਨੇ ਉਹਨਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਵੀ ਜੋ ਹਮਲਾ ਹੋਇਆ ਸੀ ਉਸਦਾ ਜਿਹੜਾ ਬਦਲਾ ਲਿਆ ਗਿਆ ਆ, ਇਹ ਹਮੇਸ਼ਾ ਹੀ ਰਿਹਾ। ਹਰਜੋਤ ਸਿੰਘ ਜੀ ਵੀ ਜਿੰਨੇ ਵੀ ਦਰਬਾਰ ਸਾਹਿਬ ਦੇ ਉੱਤੇ, ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਜਿਹਨੇ ਕੀਤਾ ਆ,
ਉਹ ਜ਼ਿਆਦਾ ਲੰਮਾ ਸਮਾਂ ਜਿਹੜਾ ਉਹ ਨਹੀਂ ਜਿਹੜਾ ਉਹ ਟਿਕਿਆ। ਚਾਹੇ ਮੱਸੇ ਰਗੜ ਦਾ ਵਕਤ ਸੀ, ਚਾਹੇ ਪਾਪੜ ਗਾਂਧੀ ਦਾ ਸੀਗਾ, ਤੇ ਜਾਂ ਉਸ ਤੋਂ ਇਲਾਵਾ ਹੋਰ ਜਿਹੜੇ ਉਹਦਾ ਫੌਜੀਆਂ ਦੀ ਗੱਲ, ਜਿਹੜੇ ਭਾਰਤ ਦੀ ਫੌਜ ਵੱਲੋਂ ਚੜ੍ਹ ਕੇ ਜਿਹੜੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਜਿਹੜੇ ਪਹੁੰਚੇ ਸੀਗੇ, ਹਸ਼ਰ ਸਾਰਿਆਂ ਦਾ ਇੱਕੋ ਜਿਹਾ ਹੀ ਜਿਹੜਾ ਉਹ ਵਾਪਰਿਆ ਹੈਗਾ ਆ। ਸੋ ਇਤਿਹਾਸਿਕ ਦਿਨ ਆ। ਇਹ ਵੀ ਨਾਲ ਦੇ ਨਾਲ ਹੀ ਆ ਹਰਜੋਤ ਸਿੰਘ ਜੀ ਵੀ ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖਿਆ ਵੀ ਜੋ ਕੁਝ ਹੋਇਆ, ਜੋ ਉੱਥੇ ਕਤਲੇਆਮ ਜਿਹੜਾ ਉਹ ਵਾਪਰਿਆ, ਉਹ ਕਿਸੇ ਤੋਂ ਅੱਖਾਂ ਪਰੋਖਾ ਨਹੀਂ ਆ। ਇੱਥੇ ਜਿਹੜੇ ਡਾਕਟਰ ਜਸਮੀਤ ਕੌਰ ਬੈਂਸ ਉਹਨਾਂ ਨੇ ਜਿਹੜਾ 1984 ਦਾ ਘੱਲੂਘਾਰਾ ਵਾਪਰਿਆ, ਜੋ ਇਹ ਕਾਂਡ ਹੋਇਆ, ਜੋ ਜੈਨੋਸਾਈਡ ਵਾਪਰਿਆ ਸਿੱਖਾਂ ਦਾ, ਉਸ ਦੇ ਬਾਬਤ ਜਿਹੜਾ ਆ ਉਹਨਾਂ ਨੇ ਮਤੇ ਵੀ ਇੱਥੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਜਿਹੜੀ ਉਹ ਲਿਆਂਦੇ। ਬੀਤੇ ਦਿਨੀ ਆਪਾਂ ਨੂੰ ਪਤਾ ਜਦੋਂ 509 ਹਰਜੋਤ ਸਿੰਘ ਜੀ ਵੀਟੋ ਕੀਤਾ ਸੀਗਾ, ਤਾਂ ਡਾਕਟਰ ਜਸਮੀਤ ਬੈਂਸ ਨੇ ਬੜੀ ਵਧੀਆ ਸਟੇਟਮੈਂਟ ਜਾਰੀ ਕਰਦੇ ਹੋਏ ਇਹ ਆਖਿਆ ਸੀਗਾ ਵੀ ਸ਼ੁਕਰ ਆ ਵੀ ਜਿਹੜੇ ਮੇਰੇ ਉਹਨਾਂ ਰੈਜ਼ੋਲੂਸ਼ਨ ਦੇ ਲਈ ਗਵਰਨਰ ਦੀ ਜਿਹੜੀ ਉਹ ਸਾਈਨ ਦੀ ਜ਼ਰੂਰਤ ਨਹੀਂ ਸੀ, ਨਹੀਂ ਤਾਂ ਸ਼ਾਇਦ ਉਹ ਉਸ ਨੂੰ ਵੀ ਉਹ ਵੀਟੋ ਕਰ ਸਕਦਾ ਸੀਗਾ। ਪਰ ਇਹ ਆ ਵੀ ਸਿੱਖਾਂ ਨੂੰ ਇਹ ਚੀਜ਼ ਦਾ ਹੁਣ ਗਿਆਨ ਹੋ ਗਿਆ ਵੀ ਭਾਈ ਆਪਣੀ ਆਵਾਜ਼ ਆਪਣੀ ਹੀ ਹੁੰਦੀ ਆ। ਆਪਣੇ ਲੋਕ ਜਿਹੜੇ ਆ ਜਦੋਂ ਨੁਮਾਇੰਦੇ ਇਹੋ ਜਿਹੀਆਂ ਥਾਵਾਂ ਦੇ ਉੱਤੇ ਪਹੁੰਚਦੇ ਆ ਤਾਂ ਫਿਰ ਹੀ ਜਿਹੜੀ ਉਹ ਗੱਲ ਅੱਗੇ ਜਿਹੜੀ ਉਹ ਪਹੁੰਚਦੀ ਹੁੰਦੀ ਜੀ। ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਜੋ ਡਾਕਟਰ ਜਸਮੀਤ ਕੌਰ ਬੈਂਸ ਤੇ ਹਰਮੀਤ ਢਿੱਲੋਂ, ਜੋ ਆਪਣੀਆਂ ਦੋਨੋਂ ਹੀ ਕੁੜੀਆਂ ਹੈਗੀਆਂ, ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ। ਜਸਮੀਤ ਕੌਰ ਬੈਂਸ ਇਸ ਵੇਲੇ ਯੂਐਸ ਕਾਂਗਰਸ ਦੇ ਕੈਂਡੀਡੇਟ ਹੈਗੇ ਆ ਤੇ ਆਪਾਂ ਸਾਰਿਆਂ ਦੀ ਸਪੋਰਟ ਕਰਨੀ ਹੈ, ਕਿਉਂਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਵਾਲੇ ਬਹੁਤ ਵਿਰੋਧ ਕਰ ਰਹੇ ਆ। ਆਲਰੇਡੀ ਉਹਨਾਂ ਨੇ ਜਿਹੜੇ ਉਹਨਾਂ ਦੇ ਓਪੋਜੀਸ਼ਨ ਦੇ ਕੈਂਡੀਡੇਟ ਆ ਉਹਨਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਦੂਸਰੀ ਜਿਹੜੀ ਖਬਰ ਆ ਹਰਮੀਤ ਕੌਰ ਢਿੱਲੋਂ ਨੂੰ ਲੈ ਕੇ ਆ, ਪਿਛਲੇ ਦਿਨਾਂ ਦੇ ਵਿੱਚ ਹਰਮੀਤ ਕੌਰ ਢਿੱਲੋਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਵੀ ਠੀਕ ਆ, ਦੋ ਬੰਦਿਆਂ ਨੇ ਗਲਤੀ ਕੀਤੀ, ਉਹਦੇ ਨਾਲ ਤੁਸੀਂ ਇੱਕ ਕੌਮ ਜਾਂ ਬਦਨਾਮ ਨਹੀਂ ਕਰ ਸਕਦੇ, ਨਾ ਹੀ ਹੇਟ ਲਾ ਸਕਦੇ, ਤੇ ਜੇ ਕੋਈ ਇਦਾਂ ਦੀ ਕਰੂਗਾ ਤੇ ਉਹਦੇ ਉੱਤੇ ਅਸੀਂ ਪੂਰਾ ਐਕਸ਼ਨ ਲਵਾਂਗੇ। ਈਵਨ ਉਹਨਾਂ ਨੇ ਅੱਜ ਇਹ ਕਿਹਾ ਵੀ ਜਿਹੜੇ ਮੈਂ ਉਹ ਫੁੱਲ ਸਪੋਰਟ 'ਚ ਆ ਵੀ ਕੋਈ ਵੀ ਜਿਹੜਾ ਇਲੀਗਲ ਬੰਦਾ ਆ ਕੰਟਰੀ ਦੇ ਵਿੱਚ ਉਹਨੂੰ 18 ਵੀਲਰ ਨਾ ਡਰਾਈਵ ਕਰ ਦਿੱਤਾ ਜਾਵੇ। ਸੇਫਟੀ ਤੇ ਜਿਹੜੀ ਲੀਗੈਲਿਟੀ ਆ ਇਹ ਕਹਿੰਦੇ ਵੀ ਮਸਟ ਕਮ ਫਸਟ। ਸੋ ਸਾਨੂੰ ਸਾਰਿਆਂ ਨੂੰ ਦੇਖੋ ਵੀ ਜੇ ਉਹ ਸਾਡੇ ਹੱਕ ਦੇ ਲਈ ਖੜਦੇ ਆ ਤੇ ਸਾਨੂੰ ਉਦਾਂ ਦੀਆਂ ਜਿਹੜੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਪੂਰੀ ਕੌਮ ਜਿਹੜੀ ਆ ਬਦਨਾਮ ਹੁੰਦੀ ਹੈਗੀ ਆ। ਹੁਣ ਸਾਰੇ ਜਿਹੜੇ ਆ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਸੋਚਣ ਦੀ ਜ਼ਰੂਰਤ ਹੈਗੀ ਆ। ਕਾਰਨ ਕੀ ਹੋਇਆ ਰਾਜਨਵੀਰ ਸਿੰਘ ਜੀ ਪਈ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਸਿਮੀਲੇਟ ਕਰਨ ਦੀ ਕੋਸ਼ਿਸ਼ ਕਰਦੀ ਆ ਸਿੱਖਾਂ ਨੂੰ। ਜੀ ਦੇਖੋ ਸਿੱਖ ਵੀ ਹਿੰਦੂ ਹੀ ਹੈਗੇ ਆ। ਅਮਰੀਕਾ ਦੇ ਵਿੱਚ ਅਸੀਂ ਇੰਟੈਗਰੇਟ ਨਹੀਂ ਹੋਏ ਹੈਗੇ, ਆਪਾਂ ਸਿਮੀਲੇਟ ਨਹੀਂ ਹੋਣਾ, ਆਪਾਂ ਆਇਡੈਂਟੀ ਇਦਾਂ ਦੀ ਇੱਦਾਂ ਰੱਖਣੀ ਆ, ਪਰ ਜਿਹੜਾ ਉਹਨਾਂ ਦਾ ਕਲਚਰ ਆ ਜੋ ਕਰਦੇ ਆ ਉਹ ਸਾਰਾ ਕੁਝ ਸਾਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਵੀ ਹਾਂ ਐਜ਼ ਏ ਅਮਰੀਕਨ ਆਪਾਂ ਠੀਕ ਆ। ਆਜ਼ਾਦੀ ਦੇ ਲਈ ਵੀ ਜਿਹੜੇ 4th ਜੁਲਾਈ ਮਨਾਉਂਦੇ ਆ ਸਾਰਾ ਕੁਝ, ਜਿੱਦਾਂ ਅਸੀਂ ਆਪਣੇ ਜਿੰਨੇ ਵੀ ਤਿਉਹਾਰ ਜਾਂ ਜਿੰਨੇ ਵੀ ਰਿਲੀਜੀਅਸ ਦਿਨ ਹੈਗੇ ਮਨਾਉਂਦੇ ਆ, ਜਿੱਦਾਂ ਆਪਾਂ ਮਨਾ ਰਹੇ ਹਾਂ ਹੁਣ ਗੁਰਬਾਣੀ ਮਨਾ ਰਹੇ ਹਾਂ। ਸੋ ਇੱਥੇ ਜਦੋਂ ਅਮਰੀਕਨ ਕੋਈ ਵੀ ਚੀਜ਼ਾਂ ਆਉਂਦੀਆਂ ਉਹ ਸਾਨੂੰ ਹਰ ਇੱਕ ਨੂੰ ਮਨਾਉਣੀਆਂ ਚਾਹੀਦੀਆਂ। ਸੋ ਇਹ ਕਾਰਨ ਹੋਇਆ ਵੀ ਆਪਾਂ ਪੂਰੀ ਤਰ੍ਹਾਂ ਇੰਟੈਗਰੇਟ ਨਹੀਂ ਹੋਏ ਹੈਗੇ ਅਮਰੀਕਨ ਸਿਸਟਮ ਦੇ ਵਿੱਚ, ਤੇ ਹੁਣ ਜਦੋਂ ਉਹ ਗਲਤੀਆਂ ਲੱਭਦੇ ਹੈਗੇ ਆ ਤੇ ਉਹ ਉਸੇ ਕਰਕੇ ਜਿਹੜਾ ਆ ਹਰਜੋਤ ਸਿੰਘ ਜੀ ਇਹਦੇ ਵਿੱਚ ਹਰਜੋਤ ਸਿੰਘ ਜੀ ਇਹਦੇ ਵਿੱਚ ਇਹ ਵੀ ਇੱਕ ਗੱਲ ਹੈਗੀ ਆ ਨਾਲ ਨਾਲ, ਜਦੋਂ ਥੋੜਾ ਜਿਹਾ ਇਹਨੂੰ ਵੀ ਕਰ ਲਓ ਵੀ ਇਹਦੇ ਵਿੱਚ ਇਹ ਨਾਲ ਗੱਲ ਜਿਹੜੀ ਜ਼ਰੂਰ ਰਹਿੰਦੀ ਆ ਹਰਜੋਤ ਸਿੰਘ ਜੀ ਵੀ ਆਪਣੇ ਬੰਦਿਆਂ ਨੂੰ ਇਹ ਹੋ ਜਾਂਦਾ ਹੈ ਵੀ ਆਪਾਂ ਦੂਜਿਆਂ ਦਾ ਜਲਦੀ ਅਪਣਾ ਲਈਏ, ਆਪਣਾ ਜਿਹੜਾ ਛੱਡ ਦਈਏ, ਆਪਣੀ ਆਇਡੈਂਟੀਟੀ ਵੀ ਬਰਕਰਾਰ ਰੱਖਣੀ ਹੈ ਤੇ ਆਪਾਂ ਬਾਕੀਆਂ ਦੇ ਨਾਲ ਮਿਲ ਜੁਲ ਕੇ ਰਹਿਣਾ। ਜਿੱਦਾਂ ਪੰਜਾਬ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਭਾਈਚਾਰਾ ਹੈ ਸਾਰੇ ਮਿਲ ਜੁਲ ਕੇ ਸਾਰੇ ਜਿਹੜੇ ਉਹ ਇਕੱਠੇ ਰਹਿੰਦੇ ਨੇ, ਉਹ ਸਾਰਾ ਕੁਝ ਆ। ਅਮਰੀਕਾ ਨੂੰ ਵੈਸੇ ਵੀ ਮੈਲਟਿੰਗ ਪੌਟ ਆਖਿਆ ਜਾਂਦਾ। ਮੈਲਟਿੰਗ ਪੌਟ ਉਹ ਚੀਜ਼ ਆ ਜਿੱਥੇ ਤਰ੍ਹਾਂ ਦਾ ਧਾਤੂ ਜਿਹੜਾ ਆ ਉਹ ਪਿਘਲਾ ਕੇ ਸਾਰੇ ਇਕੱਠੇ ਹੋ ਜਾਂਦੇ ਆ ਤੇ ਇੱਕ ਨਵਾਂ ਜਿਹੜੀ ਚੀਜ਼ ਆ ਉਸ ਦੇ ਵਿੱਚ ਪੈਦਾ ਹੁੰਦੀ ਆ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਇੱਕ ਚੀਜ਼ ਹੋਰ ਆਪਾਂ ਇਸ ਨਗਰ ਕੀਰਤਨ ਦੇ ਉੱਤੇ ਹਰਜੋਤ ਸਿੰਘ ਜੀ ਜਿਹੜੀ ਵਾਚ ਕਰ ਰਹੇ ਜਿਹੜੇ ਲੋਕਾਂ ਦਾ ਸਭ ਤੋਂ ਜ਼ਿਆਦਾ ਕੁਐਸਚਨ ਜਾਂ ਗੱਲਬਾਤ ਜਿਹੜੀ ਆ ਰਹੀ ਹੈ, ਜਿਹੜੇ ਟਰੱਕਿੰਗ ਵਾਲੇ ਖਾਸ ਕਰਕੇ ਆ ਵੀ ਕੀ ਹੋਊਗਾ ਕਿੱਦਾਂ ਆ। ਦੇਖੋ ਜੀ ਸਿਚੁਏਸ਼ਨ ਇੱਥੇ ਤੱਕ ਪਹੁੰਚਣ ਦੇ ਕਰਕੇ ਹੀ ਜਿਹੜੀ ਆ ਤੁਹਾਨੂੰ ਆਪਾਂ ਨੂੰ ਪਤਾ ਵੀ ਇਹ ਸਿਚੁਏਸ਼ਨ ਕਿਉਂ ਇੱਥੇ ਤੱਕ ਜਿਹੜੀ ਉਹ ਪਹੁੰਚੀ ਆ। ਸੋ ਇਸ ਲਈ ਆਪਾਂ ਨੂੰ ਜਿਹੜਾ ਇਹ ਚੈੱਕ ਕਰਨਾ ਹੀ ਜਿਹੜਾ ਸੋ ਬਿਲਕੁਲ ਆਪਾਂ ਨਗਰ ਕੀਰਤਨ ਦੇ ਉੱਤੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਆ ਗੰਦਗੀ ਨਹੀਂ ਸਿੱਟਣੀ ਹੈਗੀ। ਬਿਲਕੁਲ ਜਿੱਥੋਂ ਦੀ ਲੰਘਦੇ ਆ ਸਫਾਈ ਪੂਰੀ ਰੱਖਣੀ ਆ, ਕਿਸੇ ਨੇ ਸ਼ਰਾਰਤ ਨਹੀਂ ਕਰਨੀ। ਅੱਜ ਇੱਕ ਮੈਨੂੰ ਗੁੱਡੀ ਮਿਲੀ ਕਹਿੰਦੀ ਪਈ ਅੰਕਲ ਜੀ ਮੈਂ ਫ੍ਰਿਜ਼ਨੋ ਦੇ ਵਿੱਚ ਸੀਗੀ ਨਗਰ ਕੀਰਤਨ ਦੇ ਤੇ ਮੈਨੂੰ ਧੱਕੇ ਨਾਲ ਹੀ ਇੱਕ ਮੁੰਡਾ ਜਿਹੜਾ ਫੋਨ ਨੰਬਰ ਦੇਈ ਜਾਂਦਾ। ਦੇਖ ਲਓ, ਦੇਖੋ ਕਿੰਨੀ ਮਾੜੀ ਗੱਲ ਆ। ਛਿੱਤਰਾਂ ਵਾਲੇ ਕੰਮਾਂ ਬਾਅਦ ਕਿਸੇ ਨੇ ਬਾਅਦ ਦੇ ਉੱਤੇ ਜਦੋਂ ਤੁਸੀਂ ਇਹਦਾ ਕੰਮ ਕਰੋਗੇ ਫਿਰ ਤੁਹਾਡੀ ਜਦੋਂ ਛਿੱਤਰ ਪਰੇਡ ਹੋਊਗੀ ਫਿਰ ਤੁਸੀਂ ਕਹਣਾ ਜੀ ਦੇਖੋ ਇੱਥੇ ਲੜਾਈ ਹੋ ਗਈ। ਘੱਟੋ ਘੱਟ ਇਹ ਤਾਂ ਸਾਨੂੰ ਐਟੀਕੇਟ ਚਾਹੀਦੇ ਆ
ਤੇ ਕਹਿੰਦੀ ਵੀ ਮੇਰੀ ਬਾਰ-ਬਾਰ ਕਹਿਣ ਤੋਂ ਵੀ ਉਹਨਾਂ ਨੇ ਦੁਕਾਨ ਲਾਈ ਹੋਈ ਸੀ, ਮੱਲੋ ਮੱਲੀ ਉਹ ਜਿਹੜਾ ਫੋਨ ਦੇਣ ਦੀ ਕੋਸ਼ਿਸ਼ ਕਰਦਾ। ਸੋ ਇਦਾਂ ਦੀ ਜਿਹੜੀ ਕੋਸ਼ਿਸ਼ ਜਿਹੜੀ ਨਹੀਂ ਕੋਸ਼ਿਸ਼ ਕਰਨੀ ਚਾਹੀਦੀ। ਸੋ ਪ੍ਰੋਬਲਮ ਜਿਸ ਤਰ੍ਹਾਂ ਆਪਾਂ ਦੱਸਿਆ ਵੀ ਜੋ ਕੁਝ ਵਾਪਰਿਆ, ਆਪਾਂ ਜਿਹੜੇ ਆਪਣੀ ਵੈਲਥ ਨੂੰ ਬੜਾ ਜ਼ਿਆਦਾ ਡਿਸਪਲੇ ਕਰਦੇ ਆ, ਵੱਡੀਆਂ ਮਹਿੰਗੀਆਂ ਕਾਰਾਂ, ਮਹਿੰਗੇ ਘਰ। ਸੋ ਨੈਚੁਰਲੀ ਉਹ ਜਿਹੜੇ ਸਾਡੇ ਨੇਬਰਸ ਆ ਉਹ ਨਾਇਬ ਤਾਂ ਹੁੰਦੇ ਹੀ ਆ। ਸੋ ਉਹਨਾਂ ਨੂੰ ਲੱਗਦਾ ਆ ਵੀ ਇਹ ਪਤਾ ਨਹੀਂ ਕਿੱਥੋਂ ਪੈਸੇ ਲੈ ਕੇ ਆ ਰਹੇ ਆ, ਜਦ ਕਿ ਮੈਜੋਰਿਟੀ ਦੇ ਵਿੱਚ 90% ਜਿਹੜੇ ਲੋਕ ਆ ਉਹ ਬਿਲਕੁਲ ਸਖਤ ਮਿਹਨਤ ਕਰਦੇ ਆ, 7 ਦਿਨ ਕੰਮ ਕਰਦੇ ਹੈਗੇ। ਠੀਕ ਹੈ ਜੀ। ਨਹੀਂ ਬਿਲਕੁਲ ਹਰਜੋਤ ਸਿੰਘ ਜੀ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖਣਾ ਚਾਹੀਦਾ। ਇੱਕ ਹੋਰ ਚੀਜ਼ ਜਿਹੜੀ ਆਪਾਂ ਨਾਲ ਹੀ ਜਿਹੜੀ ਇਹਨਾਂ ਖਬਰਾਂ ਦੇ ਵਿੱਚ ਗੱਲ ਕਰਦੇ ਜਾਈਏ ਵੀ ਜਿਹੜਾ ਸ਼ਟਡਾਊਨ ਆ ਉਹ ਅਜੇ ਤੱਕ ਜਿਹੜਾ ਉਹ ਚੱਲ ਰਿਹਾ ਆ, ਉਹ ਬਰਕਰਾਰ ਹੈਗਾ ਆ। ਸੋ ਸ਼ਟਡਾਊਨ ਅਜੇ ਜਿਹੜਾ ਉਹ ਸਕ੍ਰੈਪ ਨਹੀਂ ਹੋਇਆ। ਰਾਸ਼ਟਰਪਤੀ ਟਰੰਪ ਇਹ ਕਹਿ ਰਹੇ ਆ ਵੀ ਜਿਹੜਾ ਫਿਲਾਬਸਟਰ ਆ ਉਸ ਨੂੰ ਸਕ੍ਰੈਪ ਕਰ ਦੇਣਾ ਚਾਹੀਦਾ ਆ ਤਾਂ ਜੋ ਜਿਹੜਾ ਸ਼ਟਡਾਊਨ ਉਹ ਖਤਮ ਹੋਵੇ। ਸੋ ਫਿਲਾਬਸਟਰ ਦਾ ਮਤਲਬ ਆ ਵੀ 60 ਵੋਟਾਂ ਜਿਹੜੀਆਂ ਚਾਹੀਦੀਆਂ। ਜੇ ਫਿਲਾਬਸਟਰ ਸਕ੍ਰੈਪ ਹੁੰਦਾ ਤੇ ਫਿਰ 50 ਵੋਟਾਂ ਦੇ ਨਾਲ ਜਿਹੜਾ ਆ ਕੋਈ ਵੀ ਬਿੱਲ ਆ ਉਹ ਪਾਸ ਹੋ ਸਕਦਾ ਆ। ਪਰ ਜਿਹੜਾ ਬਿੱਲ ਆ ਉਹ ਇਸੇ ਲਈ ਨਹੀਂ ਪਾਸ ਹੋ ਰਹੀ ਕਿਉਂਕਿ 60 ਜਿਹੜੀ ਬਹੁਮਤ ਆ ਉਹ ਉਹਨਾਂ ਨੂੰ ਨਹੀਂ ਮਿਲ ਰਹੀ। ਸਾਰੇ ਡੈਮੋਕ੍ਰੇਟ ਇਸ ਦੇ ਵਿੱਚ ਉਲਟ ਪਾਉਂਦੇ ਆ। ਕਈ ਚੀਜ਼ਾਂ ਦੇ ਵਿੱਚ ਡੈਮੋਕ੍ਰੇਟ ਤੇ ਰਿਪਬਲਿਕਨ ਹਰਜੋਤ ਸਿੰਘ ਜੀ, ਹੁਣ ਜਿਹੜੇ ਫੂਡ ਸਟੈਂਪ ਵਾਲੇ ਮਾਮਲੇ 'ਚ ਇੱਕ ਬਿੱਲ ਦੇ ਉੱਤੇ ਹੈਲਥ ਇੰਸ਼ੋਰੈਂਸ ਨੂੰ ਦੇਖੋ ਮਾਰਜਨੀ ਟੇਲਰ ਵਰਗੀ ਆ, ਰੈਡ ਰੈਕ ਆਪਾਂ ਕਹਿ ਸਕਦੇ ਆ ਰਿਪਬਲਿਕਨ ਪੂਰੀ ਹਾਰਡਕੋਰ, ਆਪਾਂ ਰੈਡ ਰੈਕ ਤਾਂ ਨਹੀਂ ਕਹਿ ਸਕਦੇ, ਹਾਰਡਕੋਰ ਕਹਿ ਲਓ। ਤੇ ਉਹਨੂੰ ਵੀ ਕਿਹਾ ਕਿ ਮੇਰੇ ਪੇਰੈਂਟਸ ਆ ਹਨਾ, ਉਹਨਾਂ ਦੀ ਹੈਲਥ ਇੰਸ਼ੋਰੈਂਸ ਦੀ ਪ੍ਰੋਬਲਮ ਆਊਗੀ ਤੇ ਇਸ ਇਸ਼ੂ ਦੇ ਉੱਤੇ ਸਾਨੂੰ ਇਕੱਠੇ ਹੋਣਾ ਚਾਹੀਦਾ, ਰਿਪਬਲਿਕਨ ਤੇ ਡੈਮੋਕ੍ਰੇਟ। ਹਰ ਇੱਕ ਅਮਰੀਕਾ ਦੇ ਵਿੱਚ ਹਰ ਇੱਕ ਬੰਦੇ ਦੇ ਕੋਲ ਹੈਲਥ ਇੰਸ਼ੋਰੈਂਸ ਹੋਣੀ ਚਾਹੀਦੀ ਆ। ਹੁਣ ਤੁਸੀਂ ਦੇਖੋ ਜਦੋਂ ਗਵਰਨਮੈਂਟ ਸ਼ਟਡਾਊਨ ਆ, ਸਬਸਿਡੀਆਂ ਨਹੀਂ ਮਿਲ ਰਹੀਆਂ, ਲੋਕਾਂ ਦੇ ਪ੍ਰੀਮੀਅਮ ਬਹੁਤ ਜ਼ਿਆਦਾ ਜਿਹੜੇ ਵੱਧ ਗਏ ਹੈਗੇ। ਸੋ ਲੋਕ ਹੁਣ ਚੀਕ ਰਹੇ ਆ ਜਿੱਦਾਂ ਜਿੱਦਾਂ ਉਹਨਾਂ ਦੀਆਂ ਨਵੇਂ ਰਿਨਿਊਲ ਜਿਹੜੇ ਆ ਰਹੇ ਹੈਗੇ। ਹਰਜੋਤ ਸਿੰਘ ਜੀ ਦੇਖੋ, ਅੱਜ 31 ਅਕਤੂਬਰ ਆ, ਕੱਲ ਨੂੰ 1 ਨਵੰਬਰ ਆ। ਅਗਲੇ ਮਹੀਨੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੂਡ ਸਟੈਂਪ ਨਹੀਂ ਮਿਲਣੇ ਜੀ। ਬਹੁਤ ਸਾਰੇ ਲੋਕ ਜਿਹੜੇ 40 ਮਿਲੀਅਨ ਤੋਂ ਵੱਧ ਜਿਹੜੀ ਪਾਪੂਲੇਸ਼ਨ ਆ ਅਮਰੀਕਾ ਦੀ, ਉਹਨਾਂ ਦੇ ਉੱਤੇ ਇਸ ਚੀਜ਼ ਦਾ ਜਿਹੜਾ ਉਹ ਸਿੱਧਾ ਅਸਰ ਜਿਹੜਾ ਉਹ ਪੈਣਾ ਆ। ਮੈਂ ਦੇਖ ਰਿਹਾ ਸੀ ਵੀ ਕਈ ਜਿਹੜੇ ਲੋਕ ਨੇ ਉਹ ਵੀਡੀਓਜ਼ ਦੇ ਵਿੱਚ ਜਿਹੜਾ ਉਹ ਸਾਰਾ ਕੁਝ ਆ ਰਹੇ ਸੀਗੇ ਵੀ ਬਈ ਮੈਂ ਤਾਂ ਇਹ ਤਾਂ ਰਾਸ਼ਨ ਲੈ ਕੇ ਜਾਣਾ ਵੀ ਮੇਰਾ ਸਰੂ ਕਿੱਦਾਂ। ਪਰ ਇਹ ਆ ਵੀ ਇਹ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਨਾਲ ਆ, ਤੁਸੀਂ ਇਸ ਦੇ ਵਿੱਚ ਚੇਂਜ ਨਹੀਂ ਕਰ ਸਕਦੇ। ਇਹ ਪੋਲੀਟੀਸ਼ੀਅਨਸ ਨੂੰ ਹੁਣ ਦੇਖਣਾ ਪੈਣਾ, ਆਮ ਲੋਕਾਂ ਦੀ ਸੁਣਨੀ ਪੈਣੀ ਆ। ਦੋਨੋਂ ਪੋਲੀਟੀਸ਼ੀਅਨ ਤੋਂ ਭਾਵ ਵੀ ਦੋਨੋਂ ਪਾਰਟੀਆਂ ਜਿਹੜੀਆਂ ਆਪੋ ਆਪਣੇ ਸਟੈਂਡ ਦੇ ਉੱਤੇ ਜਿਹੜੀਆਂ ਉਹ ਅੜੀਆਂ ਪਈਆਂ ਆ ਤੇ ਕਹਿੰਦੇ ਵੀ ਇਦਾਂ ਨਹੀਂ ਆ। ਸੋ ਪਰ ਇਹ ਆ ਵੀ ਜਿੰਨੀ ਦੇਰ ਤੱਕ ਟੇਬਲ ਤੇ ਨਹੀਂ ਬੈਠਦੇ, ਗੱਲ ਨਹੀਂ ਕਰਦੇ, ਉਨੀ ਦੇਰ ਤੱਕ ਕੋਈ ਸੋਲੂਸ਼ਨ ਜਿਹੜਾ ਇਸ ਦੇ ਵਿੱਚ ਲੱਭਣਾ ਨਹੀਂ ਹੈਗਾ। ਤੇ ਇਹ ਚੀਜ਼ਾਂ ਦਾ ਜਿਹੜਾ ਆਪਣੇ ਉੱਤੇ ਅਸਰ ਤਾਂ ਜਿਹੜਾ ਇਵੈਂਚੁਅਲੀ ਜਿਹੜਾ ਉਹ ਪੈਣਾ ਆ। ਪਰ ਇਹ ਆ ਵੀ ਹਰਜੋਤ ਸਿੰਘ ਜੀ, ਇਹ ਤਾਂ ਫੂਡ ਸਟੈਂਪ ਦੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚੱਲ ਰਹੀਆਂ ਤਾਂ ਅਮਰੀਕਾ ਦੀ ਇੱਕ ਹੋਰ ਡਿਫਰੈਂਟ ਸਿਚੁਏਸ਼ਨ, ਡਿਫਰੈਂਟ ਪ੍ਰੋਬਲਮ ਜਿਹੜੀ ਉਸ ਦੇ ਵਿੱਚ ਆਪਣੇ ਨਾਲ ਆ। ਬਾਕੀ ਇਹ ਆ ਵੀ ਆਪਾਂ ਉਮੀਦ ਕਰਦੇ ਆ ਵੀ ਭਾਈ ਇਹਦਾ ਸੋਲੂਸ਼ਨ ਜਲਦ ਤੋਂ ਜਲਦ ਜਿਹੜਾ ਲੱਭੇ। 1 ਮਹੀਨਾ ਤਕਰੀਬਨ ਜਿਹੜਾ ਸ਼ਟਡਾਊਨ ਚੱਲਦਿਆਂ ਨੂੰ ਜਿਹੜਾ ਉਹ ਹੋ ਚੁੱਕਾ ਹੈ। ਬਾਕੀ 2 ਦਿਨ ਪਹਿਲਾਂ ਜਿਹੜੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੀ ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਉਹਨਾਂ ਦੇ ਨਾਲ ਗੱਲਬਾਤ ਹੋਈ ਹੈਗੀ ਆ। ਉਹਦੇ ਜਿਹੜੇ 3 ਮੇਨ ਪੁਆਇੰਟ ਉਹਨਾਂ ਨੇ ਐਗਰੀ ਕੀਤੇ ਹੈਗੇ ਆ ਵੀ ਜਿਹੜੇ ਆਲ ਰੇਅਰ ਅਰਥ ਸ਼ਿਪਮੈਂਟਸ ਆ ਉਹ ਚਾਲੂ ਹੋਣਗੀਆਂ ਇਮੀਡੀਏਟਲੀ, ਕਿਉਂਕਿ ਚਾਈਨਾ ਵਾਲਿਆਂ ਨੇ ਬੰਦ ਕੀਤੀਆਂ ਸੀਆਂ, ਤੇ ਨੋ ਬਲੈਕ ਬੈਲ ਚਿਪਸ। ਤੇ ਨਾਲ ਦੀ ਨਾਲ ਅਮਰੀਕਾ ਵਾਲਿਆਂ ਨੇ ਕਿਹਾ ਵੀ ਅਸੀਂ ਤਾਈਵਾਨ ਬਾਰੇ ਕੋਈ ਡਿਸਕਸ ਨਹੀਂ ਕਰਾਂਗੇ, ਕਿਉਂਕਿ ਚਾਈਨਾ ਵਾਲੇ ਹਮੇਸ਼ਾ ਕਹਿੰਦੇ ਆ ਤਾਈਵਾਨ ਉਹਨਾਂ ਦਾ ਹਿੱਸਾ ਹੈਗਾ, ਤਾਈਵਾਨ ਆਪਣੇ ਆਪ ਨੂੰ ਆਜ਼ਾਦ ਮੁਲਕ ਬਣਨਾ ਚਾਹੁੰਦਾ ਹੈਗਾ। ਪਰ ਸੋ ਇਹ 3 ਪੁਆਇੰਟ ਦੇ ਉੱਤੇ ਗੱਲਬਾਤ ਹੋਈ ਆ। ਸੋ ਪੋਜ਼ਿਟਿਵ ਜਿਹੜਾ ਪੁਆਇੰਟ ਹੋਇਆ ਹੈਗਾ। ਤੇ ਡੋਨਲਡ ਟਰੰਪ ਉਹਨਾਂ ਨੇ ਪ੍ਰੈਜ਼ੀਡੈਂਟ ਉਹਨਾਂ ਨੇ 10% ਜਿਹੜੇ ਟੈਰਿਫ ਆ ਚਾਈਨਾ ਦੇ ਘਟਾਤੇ ਆ, ਉਹ 57 ਤੋਂ ਘਟਾ ਕੇ 47% ਜਿਹੜਾ ਉਹ ਕਰ ਦਿੱਤਾ ਹੈਗਾ। ਇੱਕ ਹੋਰ ਗੁੱਡ ਨਿਊਜ਼ ਜਿਹੜੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਦੇ ਜਾਈਏ, ਇਹ ਸਿਟੀ ਆਫ ਫ੍ਰੈਸਨੋ ਤੋਂ ਆ ਰਹੀ ਆ। ਇਨਫੈਕਟ ਫ੍ਰੈਸਨੋ ਕਾਉਂਟੀ ਬੋਰਡ ਆਫ ਸੁਪਰਵਾਈਜ਼ਰ ਤੋਂ ਆ ਰਹੀ ਆ। ਪੂਰੀ ਫ੍ਰੈਸਨੋ ਕਾਉਂਟੀ ਦੇ ਵਿੱਚ ਨਵੰਬਰ ਦਾ ਜਿਹੜਾ ਮਹੀਨਾ ਆ ਸਿੱਖ ਹੈਰੀਟੇਜ ਮੰਥ ਦੇ ਤੌਰ ਦੇ ਉੱਤੇ ਜਿਹੜਾ ਆ ਉਹ ਮਨਾਇਆ ਜਾਣਾ ਆ। ਉਸ ਨੂੰ ਪ੍ਰੋਕਲੇਮ ਕੀਤਾ ਜਾਣਾ, ਉਸ ਨੂੰ ਰੈਕੋਗਨਾਈਜ਼ ਕੀਤਾ ਜਿਹੜਾ ਜਾ ਰਿਹਾ ਆ। ਤੇ ਇਹ ਮੰਗਲਵਾਰ ਨੂੰ ਜਿਹੜਾ 4 ਨਵੰਬਰ ਨੂੰ ਜਿੱਦਣ ਇਲੈਕਸ਼ਨ ਦਾ ਦਿਨ ਆ ਉਸੇ ਦਿਨ ਹੀ ਇਹ ਹੋਣ ਜਾ ਰਿਹਾ ਆ। ਫ੍ਰੈਸਨੋ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਦੀ ਜਿਹੜੀ ਮੀਟਿੰਗ ਆ ਉਹ ਹੋਣੀ ਆ, ਜਿੱਥੇ ਪ੍ਰੋਕਲੇਮੇਸ਼ਨ ਉਹਨਾਂ ਨੇ ਕਰਨਾ ਹੈ, ਪ੍ਰੋਕਲੇਮ ਕਰਨਾ ਵੀ ਇਹ ਕਹਿਣਾ ਆ, ਦੱਸਣਾ ਆ ਵੀ ਅਸੀਂ ਨਵੰਬਰ ਦੇ ਮਹੀਨੇ ਨੂੰ ਫ੍ਰੈਸਨੋ ਕਾਉਂਟੀ ਦੇ ਵਿੱਚ ਨਵੰਬਰ 2025 ਨੂੰ ਸਿੱਖ ਹੈਰੀਟੇਜ ਮੰਥ ਜਿਹੜਾ ਆ ਉਸ ਦੇ ਤੌਰ ਦੇ ਉੱਤੇ ਜਿਹੜਾ ਮਨਾਵਾਂਗੇ। ਇਹ ਮੰਗਲਵਾਰ ਨੂੰ ਸਵੇਰੇ 9 ਵਜੇ ਉੱਤੇ ਮੀਟਿੰਗ ਜਿਹੜੀ 9:30 ਵਜੇ ਸ਼ੁਰੂ ਹੋਣੀ, 9 ਵਜੇ ਤੱਕ ਪਹੁੰਚੋ। ਹਾਲ ਆਫ ਰੈਕਟਸ, ਰੂਮ 301, 2281 ਟੁਲੈਰੀ ਸਟਰੀਟ, ਫ੍ਰੈਸਨੋ। ਸੋ
ਸਾਰਿਆਂ ਨੂੰ ਇਸ ਜਿਹੜੇ ਉਹ ਖੁਸ਼ੀ ਦੇ ਮੌਕੇ ਦੇ ਉੱਤੇ ਇਕੱਠੇ ਜਿਹੜੇ ਹੋਣ ਦੀ ਜ਼ਰੂਰਤ ਆ। ਸੋ ਬਹੁਤ ਵਾਰੀ ਜਿਹੜੇ ਲੋਕ ਇਹ ਕਹਿੰਦੇ ਆ ਨਾ ਵੀ ਸਿੱਖਾਂ ਨੇ ਬਾਹਰ ਜਾ ਕੇ ਕੀ ਕੀਤਾ, ਕੀ ਇਹਨਾਂ ਦਾ ਇਸ ਦੇ ਵਿੱਚ ਦਿਖਾਉਣ ਨੂੰ ਆ, ਕੀ ਜਿਹੜਾ ਉਹ ਕਰਨ ਨੂੰ ਆ। ਸੋ ਇਦਾਂ ਦੀਆਂ ਚੀਜ਼ਾਂ, ਇਦਾਂ ਦੇ ਰੈਕਗਨਾਈਜੇਸ਼ਨ, ਇਦਾਂ ਦੀਆਂ ਪ੍ਰੋਕਲੇਮੇਸ਼ਨਸ ਉਹਨਾਂ ਦੇ ਨਾਲ ਜਿਹੜਾ ਆ ਉਹ ਬਹੁਤ ਅਸਰ ਪੈਂਦਾ ਹੈ। ਸੋ ਸਿੱਖਾਂ ਦੀ ਇਹੀ ਜਿਹੜੀ ਆ ਹਰਜੋਤ ਸਿੰਘ ਜੀ ਕਮਾਈ ਆ। ਇਹ ਇੰਟੀਗ੍ਰਿਟੀ ਦਾ ਜਿਹੜਾ ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਜਿਹੜਾ ਸ਼ਬਦ ਵਰਤਿਆ ਸੀ, ਇੰਟੀਗ੍ਰਿਟੀ ਆ ਜਿਹੜਾ ਨਾ ਵੀ ਇੰਟੀਗ੍ਰੇਟ ਹੋਣਾ, ਇੱਕ ਦੂਜੇ ਦੇ ਨਾਲ ਮਿਲ ਕੇ ਜਿਹੜਾ ਉਹ ਚੱਲਣਾ, ਇੱਕ ਦੂਜੇ ਨੂੰ ਅਸੈਪਟ ਜਿਹੜਾ ਉਹ ਕਰਨਾ, ਅਸੈਪਟ ਜਿਹੜਾ ਹੋਣਾ, ਉਹ ਜਿਹੜੀ ਉਹ ਚੀਜ਼ ਆ। ਆਪਾਂ ਕੀ ਕਰ ਰਹੇ ਆ ਵੀ ਆਪਾਂ ਸਿਮੂਲੇਟ ਦੇ, ਜਿੱਦਾਂ ਤੁਸੀਂ ਕਿਹਾ ਸੀਗਾ ਵੀ ਦੂਜਿਆਂ ਨੂੰ ਆਪਣੇ ਦੇ ਵਿੱਚ ਜਿਹੜਾ ਅੱਜ ਦਾ ਆਪਣੇ ਨਾਲ ਧੱਕੇ ਨਾ ਥੋਪਣ ਦੀ ਨਹੀਂ, ਸਾਰਿਆਂ ਨਾਲ ਮਿਲ ਜੁਲ ਕੇ ਅਸੈਪਟ ਕਰਕੇ ਜਿਹੜਾ ਉਹ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਸੋ ਜਿਸ ਤਰ੍ਹਾਂ ਆਪ ਨਗਰ ਕੀਰਤਨ ਜੀ ਮੈਸੇਜ ਆਫ ਪੀਸ ਤੇ ਲਵ, ਆਪਾਂ ਇੰਟੈਗਰੇਟ, ਆਪਾਂ ਉਹਨਾਂ ਦੇ ਤਿਉਹਾਰ ਵੀ ਮਨਾਣੇ ਆ ਤੇ ਆਪਣੇ ਵੀ, ਤੇ ਉਹਨਾਂ ਨੂੰ ਵੀ ਵੈਲਕਮ ਕਰਨਾ ਆ। ਸੋ ਸੇਮ ਚੀਜ਼ ਆ, ਜਦਕਿ ਇੰਡੀਆ 'ਚ ਡਿਫਰੈਂਟ ਹੋ ਰਿਹਾ। ਬਾਕੀ ਫ੍ਰਿਜ਼ਨੋ ਦੀ ਜਿਹੜੀ ਬਹੁਤ ਵਧੀਆ ਗੱਲ ਤੁਸੀਂ ਦੱਸੀ ਹੈਗੀ ਆ, ਫ੍ਰਿਜ਼ਨੋ ਏਰੀਏ ਦੇ ਜਿਹੜੇ ਸਿੱਖ ਆ ਬਹੁਤ ਵਧਾਈ ਦੇ ਪਾਤਰ ਆ। ਪਹਿਲੀ ਵਾਰੀ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਤੇ ਜਿਹੜਾ ਪਾਰਕ ਬਣਿਆ, ਫਿਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਨਾਮ ਤੇ ਜਿਹੜਾ ਸਕੂਲ ਬਣਿਆ, ਐਲੀਮੈਂਟਰੀ ਸਕੂਲ, ਬਹੁਤ ਹੀ ਵਧੀਆ ਬਿਲਡਿੰਗ। ਤੇ ਹੁਣ ਜਿਹੜਾ ਨਵੰਬਰ 84 ਦਾ ਪੂਰਾ ਮਹੀਨਾ ਜਿਹੜਾ ਉਹਨਾਂ ਨੇ ਮਨਾਉਣਾ ਹੈਗਾ, ਇਸ ਸਾਲ ਦਾ ਨਵੰਬਰ ਜਿਹੜਾ ਸਿੱਖ ਹੈਰੀਟੇਜ ਮੰਥ ਦੇ ਤੌਰ ਦੇ ਉੱਤੇ ਜਿਹੜਾ ਉਹ। ਪਰ ਜੇ ਤੁਸੀਂ ਦੂਸਰੇ ਪਾਸੇ ਆਪਣੇ ਪੰਜਾਬ 'ਚ ਦੇਖ ਲਓ, ਪਿਛਲੇ ਦਿਨਾਂ 'ਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਉਹਨਾਂ ਨੇ ਸੈਮੀਨਾਰ ਰੱਖਿਆ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ, ਜਿੱਥੇ ਤਾਂ ਮੈਂ ਵੀ ਸਟੂਡੈਂਟ ਰਿਹਾ। ਤੇ ਉੱਥੇ ਦੇਖੋ ਭਈ ਇੰਨਾ ਕੰਟਰੋਲ RSS ਦਾ, ਕਹਿੰਦੇ ਵੀ ਨਹੀਂ ਤੁਸੀਂ ਸੈਮੀਨਾਰ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਭਾਈ ਅਜਮੇਰ ਸਿੰਘ ਤੇ ਭਾਈ ਅਮਰਜੀਤ ਸਿੰਘ ਖਾਲੜਾ, ਜੋ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾ ਆ, ਤੇ ਉਹਨਾਂ ਨੂੰ ਨਹੀਂ ਬੁਲਾ ਸਕਦੇ। ਇੱਥੋਂ ਤੱਕ ਕਿ ਵੀ ਜਿਹੜਾ ਉਹਨਾਂ ਦਾ ਆਫਿਸ ਆ ਸਟੂਡੈਂਟਸ ਦਾ, ਉਹਨਾਂ ਨੇ ਆਰਗੇਨਾਈਜੇਸ਼ਨ ਬਣਾਈ ਆ 7, ਉਹਨਾਂ ਦਾ ਕੈਂਡੀਡੇਟ ਵਾਈਸ ਪ੍ਰੈਜ਼ੀਡੈਂਟ ਉੱਥੋਂ ਜਿੱਤਿਆ ਸੀ ਇਲੈਕਸ਼ਨ। ਕਹਿੰਦੇ ਵੀ ਤੁਸੀਂ ਜਸਵੰਤ ਸਿੰਘ ਖਾਲੜਾ ਦੀ ਐਡੀ ਫੋਟੋ ਵੀ ਨਹੀਂ ਲਾ ਸਕਦੇ ਹੈਗੇ। ਆਹ ਹਾਲ ਆ ਉੱਥੇ ਦਾ, ਹਿਸਾਬ ਲਾ ਲਓ। ਸੋ ਇੱਥੇ ਜਿਹੜੀ ਸਾਨੂੰ ਆਜ਼ਾਦੀ ਇੰਨੀ ਮਿਲੀ ਆ, ਆਪਾਂ ਸਾਰਾ ਕੁਝ ਬਣਾ ਸਕਦੇ, ਤੁਹਾਡੇ ਸਾਹਮਣੇ ਹੀ ਆ। ਤੇ ਸਾਨੂੰ ਉਸੇ ਤਰ੍ਹਾਂ ਜਿਹੜਾ ਇੱਥੇ ਹਰ ਇੱਕ ਚੀਜ਼ ਜਿਹੜੀ ਆ ਉਹਨਾਂ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਆ, ਜਿੱਦਾਂ ਉਹ ਸਾਡੀ ਜਿਹੜੀ ਰਿਸਪੈਕਟ ਕਰਦੇ ਹੈਗੇ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਚੀਜ਼ਾਂ ਜਿਹੜੀਆਂ ਬਿਲਕੁਲ ਆਪਣੇ ਨਾਲ ਜਿਹੜੀਆਂ ਉਹ ਚੱਲ ਰਹੀਆਂ, ਤੇ ਇਹ ਬੜੀ ਖੁਸ਼ੀ ਵਾਲੀ ਜਿਹੜੀ ਇਹ ਗੱਲ ਆ। ਆਪਾਂ ਇਹ ਦੇਖ ਰਹੇ ਆ ਹਰਜੋਤ ਸਿੰਘ ਜੀ ਵੀ ਜਿਹੜੀ ਇਸ ਟਾਈਮ ਸਿਚੁਏਸ਼ਨ ਓਵਰਆਲ ਜਿਹੜੀ ਬਣੀ ਪਈ ਆ, ਇਦਾਂ ਦੇ ਜਿਹੜੇ ਮਹੀਨੇ ਆ ਰੈਕੋਗਨਾਈਜ਼ ਜਾਂ ਪ੍ਰੋਕਲੇਮੇਸ਼ਨ ਆ, ਇਹ ਉਹ ਜਿਹੜੀ ਹੇਟ ਫੈਲ ਰਹੀ ਆ ਉਸ ਨੂੰ ਥੋੜੀ ਠੰਡ ਵੀ ਪਾਉਣਗੇ, ਉਹਨਾਂ ਦੇ ਉੱਤੇ ਜਿਹੜੀ ਹੈ ਇਹ ਚੀਜ਼ ਨੂੰ ਜਿਹੜਾ ਉਹ ਠੱਲ ਪਾਉਣਗੇ ਵੀ ਜਿਹੜੇ ਸਿੱਖ ਅਮਰੀਕਨ ਨੇ, ਇਹ ਇਸ ਅਮਰੀਕਾ ਦਾ ਇੱਕ ਅਜਿਹਾ ਪਾਰਟ ਆ ਵੀ ਉਹ ਅਮਰੀਕਾ ਦੇ ਨਾਲ ਮਿਲ ਕੇ ਚੱਲਦੇ ਆ, ਤੇ ਅਮਰੀਕਾ ਵੀ ਉਸ ਨੂੰ ਰੈਕਗਨਾਈਜ਼ ਜਿਹੜਾ ਇਸ ਦੇ ਵਿੱਚ ਨਾਲ ਜਿਹੜਾ ਉਹ ਕਰਦਾ। ਚੰਗੀ ਗੱਲ ਆ, ਇੱਕ ਦੂਜੇ ਦੇ ਨਾਲ ਜਿਹੜਾ ਉਹ ਮਿਲ ਕੇ ਇਸ ਦੇ ਵਿੱਚ ਅੱਗੇ ਜਿਹੜਾ ਉਹ ਵਧਣਾ ਆ। ਅਦਰਵਾਈਜ਼ ਸਿਚੁਏਸ਼ਨ ਜਿਹੜੀ ਆਪਾਂ ਨੂੰ ਪਤਾ ਵੀ ਬੈਡ ਜਿਹੜੀ ਹੋ ਰਹੀ ਆ। ਔਰ ਆਪਾਂ ਟਰੱਕਿੰਗ ਦੀ ਗੱਲ ਜਿਹੜੀ ਹਰਜੋਤ ਸਿੰਘ ਜੀ ਕਰ ਰਹੇ ਸੀ, ਕੁਝ ਗੱਲਾਂ ਹੁੰਦੀਆਂ ਵੀ ਜਿਹੜੀਆਂ ਨਾਲ ਕਰਦੇ ਆ ਵੀ ਸਿਚੁਏਸ਼ਨ ਬਣੀ ਕੀ ਪਈ ਆ। ਹੁਣ ਜਿਹੜੇ ਸੈਕਟਰੀ ਸ਼ੌਨ ਡਫੀ ਆ ਜੀ, ਉਹਨਾਂ ਨੇ ਜਿਹੜੇ ਵਿਲ ਕੇਨ ਆ ਉਹਨਾਂ ਦੇ ਨਾਲ ਗੱਲ ਕਰਦੇ ਹੋਏ, ਫੌਕਸ ਦੇ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰਦੇ ਹੋਏ ਜਿਹੜਾ ਉਹ ਕਿਹਾ ਵੀ ਕਹਿੰਦੇ ਵੀ ਅਸੀਂ ਸ਼ਿਪਰਸ ਨੂੰ ਵੀ ਹੁਣ ਅਕਾਊਂਟੇਬਲ ਜਿਹੜਾ ਉਹ ਬਣਾਵਾਂਗੇ। ਉਹਨਾਂ ਨੇ ਕਿਹਾ ਵੀ ਪ੍ਰੋਬਲਮ ਇਸ ਲਈ ਐਗਜ਼ਿਸਟ ਕਰ ਰਹੀ ਹੈ ਵੀ ਜਿਹੜੇ ਬ੍ਰੋਕਰ ਤੇ ਸ਼ਿਪਰ ਆ ਉਹ ਆਪਣੇ ਆਪ ਨੂੰ ਇੱਕ ਹਿਸਾਬ ਨਾਲ ਇਮਿਊਨਿਟੀ ਜਿਹੜੀ ਉਹ ਸਮਝੀ ਬੈਠੇ ਆ ਵੀ ਸਾਨੂੰ ਸਾਡੀ ਕੋਈ ਜਵਾਬਦੇਹੀ ਨਹੀਂ, ਸਾਨੂੰ ਜਿਹੜਾ ਆ ਕੁਝ ਵੀ ਜਿਹੜਾ ਉਹ ਸਵਾਲ ਜਿਹੜਾ ਉਹ ਨਹੀਂ ਹੋਊਗਾ। ਪਰ ਕਹਿੰਦੇ ਵੀ ਇਹ ਜਿਹੜਾ ਗੈਪ ਆ ਤੇ ਅਸੀਂ ਜਿਹੜਾ ਇਹਨਾਂ ਨੂੰ ਅਕਾਊਂਟੇਬਲ ਜਿਹੜਾ ਉਹ ਬਣਾਵਾਂਗੇ। ਸੈਕਟਰੀ ਡਫੀ ਨੇ ਜਿਹੜਾ ਆ ਉਹ ਕਿਹਾ ਆ ਜਿਹਨੇ ਵੀ ਹਾਈਵੇਜ਼ ਨੂੰ ਸੇਫ ਜਿਹੜਾ ਉਹ ਕਰਨ ਦੇ ਲਈ। ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਪੱਕੀ ਆ ਵੀ ਜਿੰਨੇ ਵੀ ਸਾਡੇ ਇੱਥੇ ਮਿਲਣ ਵਾਲੇ ਆਏ ਨੇ ਜਾਂ ਦੇਖਦੇ ਨੇ ਕਰਦੇ ਨੇ, ਉਹਨਾਂ ਨੇ ਇਸ ਚੀਜ਼ ਦੀ ਸ਼ਾਦੀ ਭਰੀ ਆ, ਇਸ ਚੀਜ਼ ਨੂੰ ਕਿਹਾ ਆ ਵੀ ਹਾਂ ਪ੍ਰੋਬਲਮਸ ਹੈਗੀਆਂ ਆ ਤੇ ਆਪਾਂ ਨੂੰ ਉਹ ਠੀਕ ਕਰਨ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ। ਸਹੀ ਚੱਲੋ, ਲੀਗਲੀ ਚੱਲੋ, ਸਹੀ ਢੰਗ ਦੇ ਨਾਲ ਚੱਲੋ। ਕਾਨੂੰਨ ਅਦਲਾ ਬਦਲੀ ਜਿਹੜੀ ਇਹਨਾਂ ਦੇ ਵਿੱਚ ਹਮੇਸ਼ਾ ਹੀ ਚੱਲਦੀ ਜਿਹੜੀ ਹੋ ਰਹੀ ਆ, ਹੁੰਦੀ ਹੋਈ ਰਹਿੰਦੀ ਆ। ਅੱਜ ਨਹੀਂ ਤਾਂ ਕੱਲ ਨੂੰ ਕਦੀ ਕੁਝ ਹੋਰ ਜਿਹੜਾ ਇਸ ਦੇ ਵਿੱਚ ਚੇਂਜਸ ਜਿਹੜੇ ਆਉਂਦੇ ਰਹਿੰਦੇ ਆ। ਸੋ ਆਪਾਂ ਨੂੰ ਸਮੇਂ ਦੇ ਹਿਸਾਬ ਦੇ ਨਾਲ ਦੇਖ ਕੇ ਜਿਹੜਾ ਆ ਉਸ ਗੇਟ ਤੇ ਚੱਲਣਾ ਜਿਹੜਾ ਪਊਗਾ। ਇੱਕ ਹੋਰ ਚੀਜ਼ ਹਰਜੋਤ ਸਿੰਘ ਕੱਲ ਜਿਹੜਾ ਮਿਲਿਆ, ਜਿਹੜਾ ਐਕਸੀਡੈਂਟ ਹੋਇਆ ਸੀ ਓਨਟਾਰੀਓ ਦੇ ਵਿੱਚ, ਜਿਹੜਾ ਜਸ਼ਨਪ੍ਰੀਤ ਦੇ 3 ਜਾਣਿਆਂ ਦੀ ਜਿਹੜੀ ਉੱਥੇ ਉਸ ਦੇ ਵਿੱਚ ਮੌਤ ਹੋਈ ਸੀ, ਉਸਨੇ ਕਿਉਂਕਿ ਉਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਉਹਦੇ ਵਿੱਚ ਨਾ ਜਿਹੜਾ ਟਰੱਕ ਦੇ ਨਾਲ ਉੱਤੇ ਸੰਧੂ ਲਿਖਿਆ ਸੀ। ਇੱਕ ਮੁੰਡਾ ਮੇਰੇ ਕੋਲ ਆਇਆ ਕਹਿੰਦਾ ਵੀ ਮੇਰੇ ਟਰੱਕ ਦਾ ਨਾਮ ਹੀ ਜਿਹੜਾ ਸੰਧੂ ਟਰੱਕਿੰਗ ਆ,
ਉਹਨੂੰ ਜਿਹੜੇ ਟੈਕਸਟ ਮੈਸੇਜ ਆਏ, ਕਾਲਾਂ ਆਈਆਂ, ਕਹਿੰਦਾ 100 ਤੋਂ ਵੱਧ ਤਾਂ ਮੈਨੂੰ ਇੱਕ ਤੋਂ ਵੱਧ ਕਾਲਾਂ ਆਈਆਂ ਥ੍ਰੈਟ ਵਾਲੀਆਂ ਸੀ। ਕਹਿੰਦਾ ਵੀ ਸਿੱਧੀ ਸਿਰ 'ਚ ਗੋਲੀ ਮਾਰਨ ਤੱਕ ਦੀ ਥ੍ਰੈਟ ਜਿਹੜੀ ਉਸਨੂੰ ਆਇਆ। ਉਹ ਕਹਿੰਦਾ ਵੀ ਯਾਰ ਟੈਨਸ਼ਨ ਸਾਨੂੰ ਇਸ ਗੱਲੋਂ ਆ ਵੀ ਅਸੀਂ ਕੰਪਲੇਨ ਕਰੀਏ ਨਾ ਕਰੀਏ, ਅਸੀਂ ਵਰਕ ਪਰਮਿਟ ਤੇ ਆ। ਸੋ ਇਹ ਚੀਜ਼ ਅਸੀਂ ਸਾਰਿਆਂ ਨੂੰ ਦੱਸਣਾ ਚਾਹੁੰਦੇ ਹਾਂ। ਜਿਹੜੇ ਜਿੱਦਾਂ ਹਰਮੀਤ ਕੌਰ ਢਿੱਲੋਂ ਹੋਣਾ ਨੇ ਕਿਹਾ, ਕੋਈ ਤੁਹਾਨੂੰ ਥ੍ਰੈਟ ਕਰਦਾ, ਕੋਈ ਤੁਹਾਡੇ ਨਾਲ ਡਿਸਕ੍ਰਿਮੀਨੇਟ ਕਰਦਾ, ਕੋਈ ਕਰਦਾ ਹੇਟ, ਜੇ ਤੁਸੀਂ ਠੀਕ ਚੱਲ ਰਹੇ ਆ ਉਸ ਦੇ ਬਾਵਜੂਦ, ਤਾਂ ਫਿਰ ਤੁਹਾਨੂੰ ਉਸ ਦੀ ਕੰਪਲੇਨ ਕਰਨੀ ਚਾਹੀਦੀ। ਡਰੋ ਨਾ, ਦੈਟਸ ਓਕੇ। ਤੁਹਾਡੇ ਰਾਈਟਸ ਬਰਾਬਰ ਨੇ, ਤੁਹਾਡੇ ਹੱਕ ਜਿਹੜੇ ਇਸ ਦੇ ਵਿੱਚ ਬਰਾਬਰ ਨੇ। ਕਿਹਨੂੰ ਹੀ ਚਲਾਉਣਾ, ਕਿਹਨੂੰ ਨਹੀਂ ਚਲਾਉਣ ਦੇਣਾ, ਉਹ ਏਜੰਸੀਜ਼ ਨੇ ਦੇਖਣਾ। ਉਹ ਆਟੋਮੈਟਿਕਲੀ ਆਪਣੇ ਆਪ ਉਹ ਨਿਤਾਰਾ ਜਿਹੜਾ ਇਸ ਦੇ ਵਿੱਚ ਹੋ ਜਾਣਾ। ਪਰ ਇਹਦਾ ਮਤਲਬ ਇਹ ਨਹੀਂ ਵੀ ਉਸ ਦੀ ਆੜ ਦੇ ਵਿੱਚ ਤੁਹਾਨੂੰ ਜਿਹੜਾ ਹੇਟ ਦਾ, ਨਫ਼ਰਤ ਦਾ, ਤੁਹਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪਵੇ। ਆਪਣੇ ਪੁਲਿਸ ਅਫਸਰਸ ਨੂੰ ਕੰਪਲੇਨ ਕਰੋ। ਹਰਮੀਤ ਢਿੱਲੋਂ ਹੋਣਾ ਤੱਕ ਜਿਹੜੇ ਸਿਵਲ ਜਿਹੜੇ ਕੇਸ ਹੈਗੇ ਆ, ਉਹਦੇ ਤੱਕ, ਸਿਵਲ ਰਾਈਟਸ ਦੇ ਕੇਸ ਤੱਕ ਜਿਹੜਾ ਉਹ ਅਪਣਾਓ। ਇਹ ਜਾਇਜ਼ ਨਹੀਂ ਆ, ਇਹ ਠੀਕ ਨਹੀਂ ਆ। ਇਦਾਂ ਦੇ ਜਿਹੜੇ ਲੋਕ ਨੇ, ਜਿਹੜੇ ਇਦਾਂ ਦਾ ਥ੍ਰੈਟ ਜਿਹੜਾ ਦਿੰਦੇ ਨੇ, ਉਹਨਾਂ ਨੂੰ ਸਮੇਂ ਸਿਰ ਹੀ ਜਿਹੜਾ ਉਹ ਨੱਪ ਦੇਣਾ ਚਾਹੀਦਾ ਹੈ। ਇੱਕ ਹੋਰ ਬ੍ਰੇਕਿੰਗ ਨਿਊਜ਼ ਆ ਰਹੀ ਹੈ ਵੀ FBI ਨੇ ਕਾਫੀ ਲੋਕਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਮਿਸ਼ੀਗਨ ਦੇ ਵਿੱਚ। ਕਹਿੰਦੇ ਵੀ ਪੋਟੈਂਸ਼ੀਅਲ ਟੈਰਰਿਸਟ ਅਟੈਕ ਉਹਨਾਂ ਨੇ ਕਰਨਾ ਸੀ ਹੈਲੋਵੀਨ। ਦੇਖੋ ਇਦਾਂ ਦੇ ਬੇਵਕੂਫ ਬੰਦੇ ਵੀ ਹੈਗੇ ਆ ਜਿਹੜੇ ਕਿਸੇ ਵੀ ਧਾਰਮਿਕ ਜਿਹੜਾ ਜਗ੍ਹਾ ਹੈਗੀ ਆ, ਧਾਰਮਿਕ ਕੋਈ ਤਿਉਹਾਰ ਮਨਾਉਂਦੇ ਆ, ਉਹਨਾਂ ਦੇ ਉੱਤੇ ਜਿਹੜੀ ਕੋਸ਼ਿਸ਼ ਕਰਦੇ ਹੈਗੇ ਆ। ਸੋ ਕਾਫੀ ਲੋਕਾਂ ਨੂੰ ਕੈਸ਼ ਪਟੇਲ ਉਹਦਾ ਦੱਸਦੇ ਆ ਜੀ ਹੈਲੋਵੀਨ ਧਾਰਮਿਕ ਤਾਂ ਤੇ ਨਹੀਂ ਆ, ਇਹ ਭੂਤਾਂ ਦਾ ਜਿਹੜਾ ਦਿਨ ਜ਼ਿਆਦਾ ਕਲਚਰਲ ਲਾ ਲਓ, ਕਲਚਰਲ। ਹਾਂ ਇਹ ਹੈਗਾ ਇੱਥੇ ਇਸ ਚੀਜ਼ ਦੇ ਨਾਲ ਜਿਹੜਾ ਉਹ ਜੋੜੇ। ਉਹਨਾਂ ਨੇ ਕਿਹਾ ਕਿ ਲੋਕਲ ਪਾਰਟਨਰਸ ਤੇ ਨਾਲ ਰਲ ਕੇ ਅਸੀਂ ਇੱਕ ਬਹੁਤ ਵੱਡਾ ਜਿਹੜਾ ਪੋਟੈਂਸ਼ੀਅਲ ਐਕਟ ਆਫ ਟੈਰਰ ਉਸ ਨੂੰ ਰੋਕਿਆ ਹੈਗਾ ਮਿਸ਼ੀਗਨ ਦੇ ਵਿੱਚ। ਤੇ ਕਹਿੰਦੇ ਵੀ ਇੱਕ ਬਹੁਤ ਵੱਡੀ ਟ੍ਰੈਜਡੀ ਹੋ ਸਕਦੀ ਸੀਗੀ ਇਹ ਹੈਲੋਵੀਨ ਵਾਲੇ ਦਿਨ ਦੇ। ਡਾਇਰੈਕਟਰ ਜਿਹੜੇ FBI ਦੇ ਕੈਸ਼ ਪਟੇਲ ਆ, ਉਹਨਾਂ ਨੇ ਐਕਸ ਦੇ ਉੱਤੇ ਪੋਸਟ ਕਰਦੇ ਹੋਏ ਜਿਹੜਾ ਕਿਹਾ ਵੀ, ਕਹਿੰਦੇ ਵੀ ਸਵਿਫਟ ਐਕਸ਼ਨ ਅਸੀਂ ਜਿਹੜਾ ਉਹ ਲਿਆ ਆ, ਕੋਆਰਡੀਨੇਸ਼ਨ ਕੀਤੀ ਆਪਣੀ ਲੋਕਲ ਪਾਰਟਨਰਸ ਦੇ ਨਾਲ, ਤੇ ਜਿਹੜਾ ਐਕਟ ਆਫ ਟੈਰਰ ਜਿਹੜਾ ਹੋ ਸਕਦਾ ਸੀਗਾ ਉਸ ਨੂੰ ਅਸੀਂ ਨਾਲ ਦੇ ਨਾਲ ਜਿਹੜਾ ਉਹ ਰੋਕ ਦਿੱਤਾ ਹੈਗਾ ਆ। FBI ਦੇ ਕੰਮ ਕਰਨ ਦਾ ਤਰੀਕਾ, ਜਦੋਂ ਤੋਂ ਨਵਾਂ ਪ੍ਰਸ਼ਾਸਨ ਆਇਆ ਉਸ ਦੇ ਵਿੱਚ ਬਹੁਤ ਵੱਡੀ ਤਬਦੀਲੀ ਜਿਹੜੀ ਉਹ ਆਈ ਆ। ਉਹ ਬਾਰ-ਬਾਰ ਇਸ ਚੀਜ਼ ਦੇ ਉੱਤੇ, ਵਾਇਲੈਂਸ ਦੇ ਉੱਤੇ, ਕ੍ਰਾਈਮ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਹੁਣ ਵੱਡੇ ਪੱਧਰ ਦੇ ਉੱਤੇ ਫੋਕਸ ਕਰ ਰਹੇ। ਇਹ ਨਹੀਂ ਹੈ ਵੀ ਪਹਿਲਾਂ ਨਹੀਂ ਸੀ ਕਰਦੇ ਆ, ਪਰ ਹੁਣ ਹੋਰ ਵੀ ਜ਼ਿਆਦਾ ਸਖਤੀ ਦੇ ਨਾਲ ਤਿੱਖੇ ਹੋ ਕੇ ਇਸ ਦੇ ਵਿੱਚ ਜਿਹੜਾ ਉਹ ਚੱਲ ਰਹੇ ਆ। ਸੋ ਕਹਿੰਦੇ ਵੀ ਲਾ ਐਨਫੋਰਸਮੈਂਟ ਐਕਟੀਵਿਟੀਜ਼ ਜਿਹੜੀਆਂ ਮਿਸ਼ੀਗਨ ਦੇ ਵਿੱਚ ਕੀਤੀਆਂ ਗਈਆਂ। ਡਿਟਰੋਇਟ ਦਾ ਜਿਹੜਾ ਫੀਲਡ ਆਫਿਸ FBI ਦਾ, ਉਸਨੇ ਜਿਹੜੀ ਜਾਣਕਾਰੀ ਇਸ ਦੇ ਵਿੱਚ ਜਿਹੜੀ ਦਿੱਤੀ। FBI ਦੀ ਜਿਹੜੀ ਜੁਆਇੰਟ ਟੈਰਰਿਜ਼ਮ ਟਾਸਕ ਫੋਰਸ ਆ, ਉਹਨਾਂ ਨੇ ਜਿਹੜਾ ਉਹ ਦੇਖਿਆ ਵੀ ਜਿਹੜੇ 2 ਟੀਨੇਜਰ ਸੀਗੇ, ਉਹ ਆਨਲਾਈਨ ਆਈਸਿਸ ਦੇ ਜਿਹੜੇ ਚੈਟ ਰੂਮ ਆ ਉਸ ਦੇ ਵਿੱਚ ਸੀਗੇ। ਡਿਸਕਸ਼ਨ ਜਿਹੜਾ ਉਹ ਕਰ ਰਹੇ ਸੀਗੇ, ਅਜੇ ਪਲਾਟ ਬਣਾ ਰਹੇ ਸੀਗੇ। ਪਲਾਟ ਜਿਹੜਾ ਮਟੀਰੀਅਲਾਈਜ਼ ਨਹੀਂ ਸੀ ਅਜੇ ਪੂਰੀ ਤਰ੍ਹਾਂ ਜਿਹੜਾ ਉਹ ਹੋਇਆ। ਸੋ ਜਿਹੜੇ FBI ਦੇ ਜਿਹੜੇ ਟਾਸਕ ਫੋਰਸ ਵਾਲੇ ਆ, ਉਹਨਾਂ ਨੇ ਜਿਹੜੀਆਂ ਉਹਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਉਹ ਖਿੱਚੀਆਂ। ਉਹਦੇ ਹੋਰ ਡਿਟੇਲ ਇਸ ਆਪਰੇਸ਼ਨ ਦੇ ਬਾਰੇ ਜਿਹੜੀ ਉਹ ਨਹੀਂ ਦੱਸੀ। ਡੀਅਰਬੋਰਨ ਸਿਟੀ ਜਿਹੜੀਆਂ ਅਥਾਰਟੀਜ਼ ਆ, ਉਹਨਾਂ ਨੇ 2 ਜਣੇ, ਘੱਟੋ ਘੱਟ 2 ਨਹੀਂ, 2 ਤੋਂ ਵੱਧ ਜਣੇ ਵੀ ਜਿਹੜੇ ਗ੍ਰਿਫਤਾਰ ਕੀਤੇ। ਪਰ 2 ਜਣੇ ਜਿਹੜੀ ਗੱਲਬਾਤ ਕਰ ਰਹੇ ਸੀਗੇ ਇਸ ਪਲਾਟ ਨੂੰ ਜਿਹੜਾ ਉਹ ਲੈ ਕੇ, ਪਲਾਟ ਤੋਂ ਭਾਵ ਵੀ ਇਹ ਜਿਹੜੀ ਕੋਸ਼ਿਸ਼ ਕਰ ਰਹੇ ਸੀਗੇ, ਇਹ ਇੱਕ ਬਣਾ ਰਹੇ ਸੀਗੇ, ਸਾਜ਼ਿਸ਼ ਬਣਾ ਰਹੇ ਸੀ, ਸਾਜ਼ਿਸ਼ ਕਰ ਰਹੇ ਸੀਗੇ ਵੀ ਕਿੱਦਾਂ ਜਿਹੜਾ ਇਸ ਦੇ ਵਿੱਚ ਅੱਗੇ ਉਹਨਾਂ ਨੇ ਕਰਨਾ ਆ। ਪਰ FBI ਨੇ ਜਿਹੜਾ ਸਾਰਾ ਕੁਝ ਕੀਤਾ। ਸੋ ਇੰਗਸਟਰ ਇੱਕ ਸਬਰਬ ਆ ਜਿਹੜਾ ਡਿਟਰੋਇਟ ਦੀ ਡਾਊਨਟਾਊਨ ਤੋਂ 12 ਮੀਲ ਵੈਸਟ ਵਾਲੇ ਪਾਸੇ ਨੂੰ ਆ, ਲਹਿੰਦੇ ਵਾਲੇ ਪਾਸੇ ਨੂੰ ਆ, ਤੇ ਉੱਥੇ ਜਾ ਕੇ ਕੀਤਾ। ਸੋ ਕਹਿੰਦੇ ਵੀ ਇਹ ਪਲਾਟ 5 ਮਹੀਨਿਆਂ ਦੀ FBI ਦੀ ਮੁਸ਼ੱਕਤ ਗੱਲਬਾਤ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਆਇਆ ਹੈਗਾ ਆ। ਸੋ US ਜਿਹੜੇ ਇਹ ਕਹਿੰਦੇ ਵੀ ਉਦੋਂ ਆਇਆ ਆ ਜਿਹੜਾ US ਆਰਮੀ ਦੀ ਸਾਈਟ ਵੈਰਨ ਮਿਸ਼ੀਗਨ ਦੇ ਵਿੱਚ ਆਈਸਿਸ ਦੇ ਦੁਆਰਾ ਉਹਦੇ ਤੇ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਜਿਹੜੀ ਉਹ ਸੀਗੀ। ਅਨਮਰ ਅਬਦੁਲ ਮੁਜਾਹਿਦ ਮੁਹੰਮਦ ਸਈਦ 19 ਸਾਲਾਂ ਦਾ, ਇਹ ਜਿਹੜਾ ਕਹਿੰਦੇ ਵੀ ਗ੍ਰਿਫਤਾਰ ਕੀਤਾ ਗਿਆ। US ਆਰਮੀ ਟੈਂਕ ਆਟੋਮੋਟਿਵ ਤੇ ਆਰਮੈਂਟਸ ਕਮਾਂਡ ਸਿਟੀ ਡਿਟਰੋਇਟ ਆਰਸਨਲ ਉਸ ਨੂੰ ਜਿਹੜਾ ਉਹ ਲੈ ਕੇ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਆ। ਸੋ ਇਹ FBI ਵਧਾਈ ਦੀ ਪਾਤਰ ਆ ਇਦਾਂ ਦੀ ਜਿਹੜੀ ਚੀਜ਼ ਆ। ਨਾਲ ਹੀ ਇਹ ਵੀ ਦੱਸਦੇ ਜੀ ਹਰਜੋਤ ਸਿੰਘ ਜੀ, FBI, ਲੋਕਲ ਲਾ ਐਨਫੋਰਸਮੈਂਟ, ਸਵਾਟ ਟੀਮਸ, ਪ੍ਰਾਈਵੇਟ ਸਿਕਿਉਰਿਟੀ ਸਾਰੀ ਜਿਹੜੀ ਇਸ ਨਗਰ ਕੀਰਤਨ ਦੇ ਵਿੱਚ ਜਿਹੜੀ ਉਹ ਰਹੇਗੀ। ਥਾਂ ਦੇ ਉੱਤੇ ਜਿਹੜੀ ਉਹ ਹੋਣੀ ਆ, ਸਿਵਲ ਵਰਦੀਆਂ 'ਚ ਵੀ ਆ ਤੇ ਯੂਨੀਫਾਰਮ ਦੇ ਵਿੱਚ ਵੀ ਜਿਹੜੀ ਹੋਣੀ ਆ। ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਉਹਨਾਂ ਦੀਆਂ ਗੱਲਾਂ ਨੂੰ ਜਿਹੜਾ ਉਹ ਮੰਨੋ,
ਤੇ ਜਿਹੜਾ ਸਹੀ ਢੰਗ ਦੇ ਨਾਲ ਜਿਹੜਾ ਉਹ ਤੁਸੀਂ ਇਸ ਚੀਜ਼ ਦੇ ਵਿੱਚ ਜਿਹੜਾ ਉਹ ਚੱਲੋ। ਸ਼ਰਾਰਤ, ਪੁੱਠੇ ਕੰਮ ਇਹਨਾਂ ਨਗਰ ਕੀਰਤਨ ਦੇ ਵਿੱਚ ਜਿਹੜੀ ਉਹ ਨਾ ਕਰੋ। ਆਪਾਂ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈਣ ਦੇ ਲਈ ਜਿਹੜਾ ਇੱਥੇ ਪਹੁੰਚੇ ਆ, ਤੇ ਆਪਾਂ ਉਹੀ ਅਰਦਾਸ ਬੇਨਤੀ ਜਿਹੜੀ ਹੈ ਗੁਰੂ ਮਹਾਰਾਜ ਜੀ ਨੂੰ ਕਰੀਏ ਵੀ ਆਪਣੇ ਨਾਲ ਜਿਹੜਾ ਉਹ ਆਪਣੇ ਆਪ ਸਾਨੂੰ ਜਿਹੜਾ ਉਹ ਜੋ। ਇੱਕ ਖਬਰ ਹੋਰ ਸਾਂਝੀ ਕਰਦੇ ਆ, ਫਿਰ ਆਪਾਂ ਰਸ਼ੀਆ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਦੋਂ ਹੀ ਅਨਾਉਂਸ ਕੀਤਾ ਕਿ ਅਸੀਂ ਜਿਹੜਾ ਆ ਹਰਜੋਤ ਸਿੰਘ ਜੀ, ਆਪਾਂ ਇੱਕ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਆਪਾਂ ਜਿਹੜਾ ਉਹ ਵਾਪਸ ਮੁੜਦੇ ਹਾਂ ਜੀ। ਜੁੜੇ ਰਹੋ ਇੱਥੇ ਪੰਜਾਬੀ ਰੇਡੀਓ ਯੂਐਸਏ ਨਾਲ, ਪ੍ਰੋਗਰਾਮ ਆਪੇ
ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਮੈਂ ਰਾਜਕੰਦੀਪ ਸਿੰਘ ਤੇ ਜੁੜੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਇਸ ਟਾਈਮ ਯੂਨੀਵਰਸਿਟੀ ਗੁਰਦੁਆਰਾ ਸਾਹਿਬ ਟਾਇਬਿਊਨਾ ਦੀ ਇਸ ਟਾਈਮ ਪਾਰਕਿੰਗ ਦੇ ਵਿੱਚੋਂ ਤੁਹਾਡੇ ਲਈ ਇਹ ਜਿਹੜਾ ਵਿਸ਼ੇਸ਼ ਸ਼ੋਅ ਆ ਜਿੱਥੇ ਸਾਡਾ ਬੂਥ ਲੱਗਾ ਹੈ ਉੱਥੋਂ ਆਪਾਂ ਕਰ ਰਹੇ ਹਾਂ। ਹਰਜੋਤ ਸਿੰਘ ਜੀ ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਸੋ ਇਸ ਆਪਾਂ ਪ੍ਰੋਗਰਾਮ ਦੇ ਅਖੀਰਲੇ ਹਿੱਸੇ ਦੇ ਵਿੱਚ ਪਹੁੰਚੇ ਹੋਏ ਹਾਂ ਹਰਜੋਤ ਸਿੰਘ ਜੀ, ਤੇ ਦੱਸਦੇ ਜਾਈਏ ਕੀ ਕੁਛ ਜਿਹੜਾ ਇਹ ਵਾਪਰਨਾ। ਅੱਜ ਤਾਂ ਸਭ ਤੋਂ ਪਹਿਲਾਂ ਜਿਹੜਾ ਆ ਆਤਿਸ਼ਬਾਜ਼ੀ ਜਿਹੜੀ ਉਹ ਰਾਤ ਨੂੰ ਜਿਹੜੀ ਉਹ ਹੋਣੀ ਆ, ਸੋ ਉਦੋਂ ਆਪਣੇ ਪਰਿਵਾਰਾਂ ਸਮੇਤ ਪਹੁੰਚੋ। ਅੱਜ ਹੈਲੋਵਿਨ ਦਾ ਵੀ ਜਿਹੜਾ ਉਹ ਦਿਨ ਹੈਗਾ ਆ, ਸੋ ਬੱਚੇ ਤੇ ਹੋਰ ਸਾਰੇ ਜਾਣੇ ਉਹ ਸਾਰਾ ਕੁਝ ਜਿਹੜਾ ਹੋਣਾ ਹੈ। ਪਰ ਟਾਈਮ ਕੱਢ ਕੇ ਜਿਹੜਾ ਤੁਸੀਂ ਜ਼ਰੂਰ ਗੁਰੂ ਘਰ ਦੇ ਦਰਸ਼ਨਾਂ ਦੇ ਲਈ ਜਿਹੜਾ ਉਹ ਪਹੁੰਚੋ। ਦੂਜਾ ਨਾਲ ਦੇ ਨਾਲ ਆਪਾਂ ਇਹ ਵੀ ਜਿਹੜਾ ਇਹ ਦੱਸਣਾ ਚਾਹੁੰਦੇ ਹਾਂ ਵੀ ਕੱਲ ਨੂੰ ਸਵੇਰੇ ਜਿਹੜਾ ਬਲੱਡ ਡਰਾਈਵ ਆ ਉਹ ਵੀ ਸ਼ੁਰੂ ਹੋ ਜਾਣੀ ਆ। ਇਸ ਵਾਰ 2 ਘੰਟੇ ਐਕਸਟੈਂਡ ਕੀਤਾ ਗਿਆ। ਉਹ ਕਹਿ ਰਹੇ ਆ ਵੀ ਬਲੱਡ ਲੋਕ ਘੱਟ ਡੋਨੇਟ ਕਰ ਰਹੇ ਆ, ਇਸ ਲਈ ਜ਼ਿਆਦਾ ਡੋਨੇਸ਼ਨ ਦੀ ਲੋੜ ਆ। ਸੋ ਵੱਧ ਤੋਂ ਵੱਧ ਆਓ ਕੱਲ ਨੂੰ ਤੇ ਬਲੱਡ ਡੋਨੇਟ ਵੀ ਜਿਹੜਾ ਉਹ ਕਰੋ। ਤੇ ਨਾਲ ਦੇ ਨਾਲ ਸਵੇਰੇ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਆ ਉਹ ਵੀ ਜਿਹੜੀ ਆ ਉਹ ਉੱਥੇ ਹੋਣੀ ਆ। ਸੋ ਨਿਸ਼ਾਨ ਸਾਹਿਬ ਦੀ ਜਿਹੜੀ ਸੇਵਾ ਆ ਉਹਦੇ ਵਿੱਚ ਵੀ ਹਿੱਸਾ ਜਿਹੜਾ ਪਾਓ। ਤੇ ਫਿਰ ਐਤਵਾਰ ਨੂੰ ਜਿਹੜਾ ਨਗਰ ਕੀਰਤਨ ਆ ਸਵੇਰੇ 9:30 ਵਜੇ ਜਿਹੜਾ ਉਹਨਾਂ ਨੇ ਆਰੰਭ ਜਿਹੜਾ ਉਹ ਕਰਨਾ ਆ, ਤੇ ਤਕਰੀਬਨ 4 ਤੋਂ 5 ਮੀਲ ਦਾ ਜਿਹੜਾ ਪੈਂਡਾ ਤੈਅ ਕਰਦੇ ਹੋਏ ਸ਼ਾਮ ਤੱਕ ਜਿਹੜਾ ਫਿਰ ਵਾਪਸ ਜਿਹੜਾ ਪਰਤਦੇ ਆ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਉਹ ਵਾਪਰਨੀਆਂ ਜਿਹੜੀਆਂ ਹੋਣੀਆਂ ਹੈ। ਬਹੁਤ ਸਾਰੇ ਇਵੈਂਟ ਜਿਹੜੇ ਹੋਣੇ ਆ। ਮੇਰੇ ਕੱਲ ਹਰਜੋਤ ਸਿੰਘ ਜੀ ਅਖਾੜਾ ਜਿਹੜੇ ਆ ਉਹਨਾਂ ਨੇ ਖੁੱਲਾ ਅਖਾੜਾ ਵੀ ਇੱਕ ਹਿਸਾਬ ਦੇ ਨਾਲ ਲਾਉਣਾ ਆ। ਜਿਹੜੇ ਆਪਣੇ ਨਿਹੰਗ ਸਿੰਘ ਨੇ ਉਹਨਾਂ ਨੇ ਮਹੱਲਾ ਵੀ ਜਿਹੜਾ ਉਹ ਖੇਡਣਾ ਆ। ਸੋ ਬਹੁਤ ਕੁਝ ਜਿਹੜਾ ਇਹ ਨਵਾਂ ਇਸ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਹੋ ਰਿਹਾ ਆ। ਸੋ ਆਓ ਸਾਰੇ ਜਾਣੇ ਇਹ ਜਿਹੜੇ ਧਾਰਮਿਕ ਜਿਹੜੇ ਸਮਾਗਮ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਆਪਾਂ ਸ਼ਿਰਕਤ ਜਿਹੜੀ ਉਹ ਕਰੀਏ। ਵਿੱਚੇ ਹੀ ਕਲਚਰਲ ਇਵੈਂਟ ਨੇ, ਵਿੱਚੇ ਜਿਹੜੇ ਉਹ ਕਿਉਂਕਿ ਆਪਣੇ ਸੱਭਿਆਚਾਰ ਨਾਲ ਵੀ ਜੁੜਦੇ ਆ, ਧਰਮ ਦੇ ਨਾਲ ਵੀ ਜੁੜਦੇ ਆ, ਤੇ ਦੋਨੋਂ ਆਪਸ ਦੇ ਵਿੱਚ ਮਿਲ ਜੁਲ ਕੇ ਅੱਗੇ ਜਿਹੜੇ ਵਧ ਰਹੇ ਆ। ਸੋ ਆਓ ਵੱਧ ਤੋਂ ਵੱਧ ਘੁੰਮਾ ਕੇ ਇਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਜਿਹੜਾ ਉਹ ਅਮਰਦੀਪ ਸਿੰਘ ਉਹਨਾਂ ਦੁਆਰਾ ਤਿਆਰ ਕੀਤਾ ਗਿਆ ਸ਼ਹੀਦ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਉਦਾਸੀਆਂ ਦੇ ਉੱਤੇ ਉਹਦਾ ਵਿਸ਼ੇਸ਼ ਸੈਮੀਨਾਰ ਉਹਨਾਂ ਨੇ ਕੱਲ ਜਿਹੜਾ ਕਰਨਾ ਹੈ 2 ਤੋਂ 4 ਵਜੇ ਤੱਕ ਦਸ਼ਮੇਸ਼ ਹਾਲ ਦੇ ਵਿੱਚ। ਉਹ ਸੈਟਰਡੇ ਨੂੰ ਆ 1 ਤਰੀਕ ਨੂੰ। ਤੇ ਉਸ ਤੋਂ ਪਹਿਲਾਂ ਉੱਥੇ ਜਿਹੜੇ ਸੁੰਦਰ ਦਸਤਾਰ ਮੁਕਾਬਲੇ ਉਹ ਕਰਵਾਏ ਜਾਣੇ ਆ। ਉਹ ਵੀ ਤੁਸੀਂ ਜਿਹੜਾ ਉਸ ਦੇ ਵਿੱਚ ਹਿੱਸਾ ਜਿਹੜਾ ਉਹ ਲੈ ਸਕਦੇ ਆ। ਉਹ ਵੀ ਦਸ਼ਮੇਸ਼ ਹਾਲ ਦੇ ਵਿੱਚ ਜਿਹੜੇ ਹੋਣੇ ਆ। ਸੋ ਬਹੁਤ ਸਾਰੀਆਂ ਇਵੈਂਟਸ ਨੇ। ਆਓ ਇੱਕ ਚੀਜ਼ ਜਿਹੜੀ ਹੁੰਦੀ ਹਰਜੋਤ ਸਿੰਘ ਜੀ ਸਭ ਤੋਂ ਵਧੀਆ ਵੀ ਆ, ਗੁੱਡ ਵੀ ਆ, ਇਹ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਆ। ਸਾਲ ਬਾਅਦ ਹੀ ਸਹੀ ਪਰ ਮੌਕਾ ਮਿਲਦਾ ਸਾਰਿਆਂ ਨੂੰ ਇਦਾਂ ਦੂਰੋਂ ਨੇੜਿਓਂ ਆ ਕੇ ਜਿਹੜਾ ਉਹ ਮੁਲਾਕਾਤ ਕਰਨ ਦਾ। ਕੱਲ ਮੈਂ ਮਿਲ ਰਿਹਾ ਸੀ ਬਰਮਿੰਗਮ ਤੋਂ ਲੋਕ ਵਿਸ਼ੇਸ਼ ਤੌਰ ਦੇ ਉੱਤੇ ਆਏ ਹੋਏ ਸੀ, ਇੰਗਲੈਂਡ ਤੋਂ, ਸਕਾਟਲੈਂਡ ਤੋਂ ਆਏ ਸੀ, ਕੈਨੇਡਾ ਤੋਂ ਵਿਸ਼ੇਸ਼ ਜਿਹੜੇ ਲੋਕ ਆਉਂਦੇ, ਕਈ ਆਸਟ੍ਰੇਲੀਆ ਤੋਂ ਆਉਂਦੇ ਆ। ਦੁਨੀਆ ਦੇ ਵੱਖ-ਵੱਖ ਹਿੱਸਿਆਂ ਚੋਂ ਲੋਕ ਜਿਹੜੇ ਇੱਥੇ ਆਉਂਦੇ ਨੇ ਤੇ ਇਹਨਾਂ ਨਗਰ ਕੀਰਤਨਾਂ ਦੇ। ਸਭ ਤੋਂ ਵਧੀਆ ਗੱਲ ਇਹ ਆ ਵੀ ਅੱਜ ਜਿਹੜਾ ਮੌਸਮ ਆ ਪੂਰਾ ਵੀਕ ਬਹੁਤ ਵਧੀਆ ਰਹਿਣਾ ਹੈ, ਸ਼ਾਨਦਾਰ। ਤੇ ਨਾ ਹੀ ਗਰਮੀ ਹੈ ਵਾਲੀ ਤੇ ਨਾ ਹੀ ਠੰਡ ਹੈਗੀ। ਤੁਸੀਂ ਦੇਖ ਸਕਦੇ ਹੋ ਕਿ ਰੈਗੂਲਰ ਤੁਸੀਂ ਸ਼ਰਟ ਜਿਹੜੀ ਉਹ ਪਾ ਕੇ ਆਓ, ਜੈਕਟ ਲੈ ਆਓ। ਬਜ਼ੁਰਗ ਜਿਹੜੇ ਉਹ ਜ਼ਰੂਰ ਜੈਕਟ ਲੈ ਆਉਣ, ਮੋਟੀ ਜੈਕਟ ਦੀ ਨਹੀਂ ਲੋੜ। ਸ਼ਾਮ ਰਾਤ ਨੂੰ ਉਹ ਵੀ ਰਾਤ ਨੂੰ ਜਦੋਂ ਸੂਰਜ ਢਲ ਜਾਂਦਾ ਹੈ। ਤੇ ਨਾਲੇ ਕੱਲ ਤੇ 1 ਤੇ 2 ਦੇ ਦਰਮਿਆਨ ਸਮਾਂ ਵੀ ਚੇਂਜ ਹੋਣਾ, ਉਹ ਵੀ ਨੋਟ ਕਰਕੇ ਰੱਖਿਓ। ਜਿਹੜਾ ਡੇ ਲਾਈਟ ਸੇਵਿੰਗ ਵਾਲਾ ਟਾਈਮਿੰਗ ਚੇਂਜ ਆਉਂਦੀ ਆ, ਸੋ ਉਹ ਵੀ ਇਸ ਦੇ ਵਿੱਚ ਚੇਂਜ ਜਿਹੜੀ ਉਹ ਹੋਣੀ ਆ, ਉਹ ਵੀ ਜ਼ਰੂਰ ਨੋਟ ਕਰਿਓ। ਜਿਹੜੀ ਸ਼ਨੀਚਰਵਾਰ ਤੇ ਐਤਵਾਰ ਦੀ ਜਿਹੜੀ ਦਰਮਿਆਨੀ ਰਾਤ ਆ ਉਹਦੇ ਵਿੱਚ ਰਾਤ ਨੂੰ 2 ਵਜੇ ਦੁਬਾਰਾ 1 ਵਜ ਜਾਣੇ। ਸੋ 1 ਆਵਰ ਆਪਾਂ ਪਿੱਛੇ ਨੂੰ ਜਿਹੜਾ ਉਸ ਦੇ ਵਿੱਚ ਚਲੇ ਜਾਣਾ, 1 ਘੰਟਾ ਵੱਧ ਸੌਣ ਨੂੰ ਮਿਲ ਜਾਣਾ ਹੈ। ਸੋ ਉਹ ਟਾਈਮਿੰਗ ਜਿਹੜੀ ਚੇਂਜ ਹੋਣੀ ਆ। ਇਹਦੇ ਵਿੱਚ ਉਦਾਂ ਆਪਾਂ ਕੈਲੀਫੋਰਨੀਆ ਵਾਲੇ ਨੇ ਤਾਂ ਪ੍ਰੋਪੋਜੀਸ਼ਨ ਹਰਜੋਤ ਸਿੰਘ ਨੇ ਪਾਸ ਕੀਤੀ, ਉਹ ਫੈਡਰਲ ਲੈਵਲ ਤੇ ਸੁੱਤੇ ਪਏ ਆ। ਬਿਲਕੁਲ ਸੁੱਤੇ ਪਏ। ਸਮਾਂ ਇੱਕ ਹੀ ਹੋਣਾ ਚਾਹੀਦਾ, ਬਹੁਤ ਕਨਫਿਊਜ਼ਨ ਬਹੁਤ ਹੁੰਦਾ ਲੱਗਦਾ। ਕਈ ਸੂਬਿਆਂ 'ਚ ਇੱਕ ਆ, ਕਈਆਂ 'ਚ 2 ਨੇ, ਕਈ ਮੁਲਕਾਂ 'ਚ ਵੀ ਇਦਾਂ ਆ। ਬਾਕੀ ਵਾਲੇ ਕੋਈ ਅਮਰੀਕਾ ਦੇ ਨਾਲ ਚੱਲਦਾ, ਕੋਈ ਕਿੱਦਾਂ। ਜੇ ਅਮਰੀਕਾ ਦੇ ਆਪਸ 'ਚ ਜਿਹੜੇ ਮਿਲ ਜੁਲ ਕੇ ਟਾਈਮ ਨੂੰ ਲੈ ਕੇ ਨਹੀਂ ਚੱਲਦੇ, ਪਰ ਟਾਈਮ ਇਹ ਆ ਵੀ ਟਾਈਮ ਕੱਢ ਕੇ ਤੁਸੀਂ ਇੱਥੇ ਨਗਰ ਕੀਰਤਨ ਦੇ ਵਿੱਚ ਜ਼ਰੂਰ ਪਹੁੰਚੋ। ਆਓ ਪੰਜਾਬੀ ਰੇਡੀਓ ਯੂਐਸਏ। ਜ਼ਰੂਰੀ ਬੇਨਤੀ ਹੈ ਜਿੰਨੇ ਵੀ ਸਰੋਤੇ ਸਾਡੇ ਹੈਗੇ ਆ, ਬਹੁਤ ਹਜ਼ਾਰਾਂ ਦੀ ਲੱਖਾਂ ਦੀ ਤਾਦਾਦ 'ਚ ਆ, ਪੰਜਾਬੀ ਰੇਡੀਓ ਯੂਐਸਏ ਦੇ ਬੂਥ ਤੇ ਆਓ, ਸਾਡੇ ਨਾਲ ਮਿਲ ਕੇ ਜਾਇਓ। ਤੇ ਇੰਟਰਨੈਟ ਰੇਡੀਓ ਸੈਟਸ ਵਿੱਚ ਆਉਂਦੇ ਹੋਏ ਆ ਆਪਾਂ ਭਾਈ ਅਵਤਾਰ ਸਿੰਘ ਉਹਨਾਂ ਦੀ ਬੁੱਕ ਵੀ ਲੈ ਕੇ ਆਈ ਹੋਈ ਹੈ, ਉਹ ਤੁਸੀਂ ਇੱਥੋਂ ਪ੍ਰਾਪਤ ਕਰ ਸਕਦੇ ਹੈਗੇ। ਅਵਤਾਰ ਸਿੰਘ ਉਹਨਾਂ ਦੀ ਬੁੱਕ ਤੁਹਾਨੂੰ ਜਿਹੜੀ ਅਸੀਂ ਦਿਖਾ ਵੀ ਦਿੰਦੇ ਆ ਵੀ ਸਿੱਖ ਕੌਮਵਾਦ ਦਾ ਸੰਕਲਪ। ਇਹ ਜਿਹੜੀ ਬੁੱਕ ਇੰਟਰਨੈਟ ਰੇਡੀਓ ਸੈਟ, ਗੁਰਬਾਣੀ ਰੇਡੀਓ ਸੈਟ, ਉਹ ਸਾਡੇ ਇੱਥੇ ਮੌਜੂਦ ਨੇ। ਇਹ ਜਿਹੜੀ ਕਿਤਾਬ ਆਪਣੇ ਕੋਲ ਇਸ ਟਾਈਮ ਪਈ ਹੋਈ ਆ। ਸੋ ਜੇ ਕਿਸੇ ਨੇ ਕੱਲਾ ਗੁਰਬਾਣੀ ਵਾਲਾ ਰੇਡੀਓ ਲੈਣਾ, ਜਿਹਦੇ ਵਿੱਚ ਜਿੱਦਾਂ ਕਹਿੰਦੇ ਵੀ ਅਸੀਂ ਬੋਝੇ 'ਚ ਪਾ ਕੇ ਜਿਹੜਾ ਉਹ ਚਲਾਉਣਾ ਹੈ, ਉਹ ਜਿਹੜਾ ਇਹ ਸਾਡਾ ਰੇਡੀਓ ਸੈਟ ਆ, ਉਹ ਇਹ ਆ ਵੀ
ਜੇ ਤੁਸੀਂ ਫ੍ਰੈਂਸਨੋ, ਸੈਕਰਾਮੈਂਟੋ ਤੇ ਯੂਬਾ ਸਿਟੀ ਦੇ ਇਲਾਕਿਆਂ ਦੇ ਵਿੱਚ AM ਸਟੇਸ਼ਨ ਜਿਹੜਾ ਸਟੇਜ ਚੱਲਦੇ ਆ, ਜਿਹਦੇ ਵਿੱਚ ਕੱਲੀ ਗੁਰਬਾਣੀ ਆ, ਉਹ ਇਹ ਗੁਰਬਾਣੀ ਰੇਡੀਓ ਸੈੱਟ ਜਿਹੜਾ ਆ ਉਹ ਮੌਜੂਦ ਜਿਹੜਾ ਉਹ ਹੈਗਾ, ਜਿਸ ਦੇ ਵਿੱਚ ਹਰ ਤਰ੍ਹਾਂ ਦਾ ਕੀਰਤਨ ਆ। ਬਾਕੀ ਜਿਹੜਾ ਇਹ ਇੰਟਰਨੈਟ ਰੇਡੀਓ ਸੈੱਟ ਆ, ਇਹਦੇ ਵਿੱਚ ਜਿਹੜਾ ਆ ਉਹ ਤੁਸੀਂ ਇਹ ਬਹੁਤ ਸੰਗਤਾਂ ਸਾਤੋਂ ਲੈ ਕੇ ਗਈਆਂ ਇੰਡੀਆ, ਜਿੱਥੇ ਮਰਜੀ ਤੁਸੀਂ ਜਿਹੜੇ ਮਰਜੀ ਮੁਲਕ 'ਚ ਲੈ ਜਾਓ, ਤੁਹਾਡੇ ਘਰ ਇੰਟਰਨੈਟ ਹੋਣਾ ਚਾਹੀਦਾ ਤੇ ਤੁਸੀਂ ਸਾਡੇ ਪੰਜਾਬੀ ਰੇਡੀਓ USA ਦੇ 24 ਘੰਟੇ ਜਿਹੜੇ ਪ੍ਰੋਗਰਾਮ ਲਾਈਵ ਸੁਣ ਸਕਦੇ ਆ। ਨਾਲ ਦੀ ਨਾਲ ਤੁਸੀਂ ਗੁਰਬਾਣੀ ਦੇ ਪ੍ਰੋਗਰਾਮ ਤੇ ਬਹੁਤ ਸਾਰੇ ਗੁਰੂ ਘਰਾਂ ਤੋਂ ਜਿਹੜੇ ਪ੍ਰੋਗਰਾਮ ਚੱਲਦੇ ਹੈਗੇ ਆ, ਉਹ ਤੁਸੀਂ ਜਿਹੜੇ ਆ ਉਹਦੇ ਤੇ ਦੇਖ ਸਕਦੇ ਹੈਗੇ। ਬਾਕੀ ਇਹ ਆ ਵੀ ਆ ਜਿਹੜਾ ਸਾਡਾ ਸਕੈਨ ਕੋਡ ਆ, ਜਿਹੜਾ ਪੰਜਾਬੀ TV USA ਆ, ਤੁਸੀਂ ਇਸ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਪੰਜਾਬੀ ਰੇਡੀਓ USA ਨੂੰ ਉਹਨਾਂ ਨੇ ਬੈਨ ਕਰਤਾ, ਪਰ ਪੰਜਾਬੀ TV ਪੂਰੇ ਇੰਡੀਆ 'ਚ ਪੂਰੇ ਇੰਡੀਆ ਦੇ ਵਿੱਚ ਉੱਥੇ ਉਹਨਾਂ ਨੇ ਬੈਨ ਕੀਤਾ ਹੈ। ਇਸ ਲਈ ਤੁਸੀਂ ਇਹ ਜੇ ਚੈਨਲ ਨੂੰ ਜੇ ਤੁਸੀਂ ਕਰਦੇ ਆ ਤਾਂ ਇੱਥੇ ਮੌਜੂਦ ਆ ਤੇ ਆ ਕੇ ਤੁਸੀਂ ਬਾਰਕੋਡ ਜਿਹੜਾ ਉਹ ਸਕੈਨ ਕਰ ਸਕਦੇ। ਬਾਕੀ ਹੁਣ ਵਾਲੇ ਵੀ, ਸ਼ਾਮਾਂ ਵਾਲੇ ਵੀ ਸਾਰੇ ਪ੍ਰੋਗਰਾਮ ਲਾਈਵ ਤੁਸੀਂ ਪੰਜਾਬੀ TV USA, ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਦੇਖ ਸਕਦੇ ਆ। ਸੋ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਤੁਸੀਂ ਪੰਜਾਬੀ TV USA ਦਾ ਲਿੰਕ ਭੇਜ ਦਿਓ, ਬਾਕੀ ਪੂਰੇ ਵਰਲਡ 'ਚ ਤੁਸੀਂ ਪੰਜਾਬੀ ਰੇਡੀਓ USA ਦਾ ਲਿੰਕ ਭੇਜ ਦਿਓ, ਤੇ ਜਿੰਨੇ ਵੀ ਸਾਡੇ ਸਟੇਸ਼ਨ ਹੈਗੇ ਆ 15 AM ਤੇ FM, ਉਹਨਾਂ ਦੇ ਉੱਤੇ ਲਾਈਵ ਜਿਹੜੀ ਕਵਰੇਜ ਆ ਸ਼ਾਮ ਨੂੰ 6 ਵਜੇ ਸ਼ੁਰੂ ਹੋ ਜਾਂਦੀ ਆ ਤੇ ਰਾਤੀ ਵੀ 9, 9:30 ਵਜੇ ਤੱਕ ਪ੍ਰੋਗਰਾਮ ਚੱਲਦਾ ਰਿਹਾ। ਤੇ ਬਾਕੀ ਨਗਰ ਕੀਰਤਨ ਵਾਲੇ ਦਿਨ ਵੀ ਤੁਹਾਨੂੰ ਜਿਹੜੇ ਸਾਰੇ ਪ੍ਰੋਗਰਾਮ ਆਪਾਂ ਤੇ ਲਾਈਵ ਆ ਉਹ ਦਿਖਾਵਾਂਗੇ। ਤੇ ਹੁਣ ਇਹਨਾਂ ਦੀ ਇਜਾਜ਼ਤ ਤੇ ਸਭ ਨੂੰ ਜਿਹੜਾ ਉਹ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਅਮਰੀਕਾ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਆ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।